ਕੀ ਲੱਗਦਾ ਕਿ ਜਿਹੜਾ ਪਹਿਲੀ ਵਾਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ ਜਾਂ ਇਸ ਤੋਂ ਪਹਿਲਾਂ ਵੀ ਹੁਕਮਨਾਮਿਆਂ ਦੀ ਉਲੰਘਣਾ ਹੁੰਦੀ ਆਈ ਹੈ? ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਂ ਲੱਗਦਾ ਵੀ ਇਹ ਕੋਈ ਗੱਲ ਹੀ ਨਹੀਂ ਹੈਗੀ। ਐਡੀ ਕਿੱਡੀ ਕੁ ਗੱਲ ਆ, ਜਥੇਦਾਰ ਸਾਡੇ ਹੀ ਨੇਗੇ, ਅਸੀਂ ਜਥੇਦਾਰਾਂ ਦੀ ਗੱਲ ਨਹੀਂ ਮੰਨੀ ਤਾਂ ਫੇਰ ਕੀ ਹੋ ਗਿਆ? ਅਕਾਲੀ ਦਲ ਵੀ ਇਹੀ ਕੁਝ ਕਰਦਾ ਰਿਹਾ, ਉਹਦਾ ਬਾਪ ਵੀ ਇਹੀ ਕੁਝ ਕਰਦਾ ਹੈ। ਹਾਂਜੀ ਜਥੇਦਾਰ ਸਾਹਿਬ ਨੂੰ ਜ਼ਰੂਰ ਕਹਿੰਦੇ ਆ, ਦਾਅਵਾ ਵੀ ਕਰਦੇ ਆ, ਪਰ ਸੱਚਾਈ ਇਹ ਆ ਕਿ ਉਹਨਾਂ ਨੇ ਇੱਕ ਝੂਠ ਬੋਲਿਆ ਹੋਇਆ ਕਿ ਜੀ ਜੇਕਰ ਅਸੀਂ ਅਕਾਲ ਤਖਤ ਸਾਹਿਬ ਦੀ ਮੰਨ ਕੇ ਭਰਤੀ ਸ਼ੁਰੂ ਕਰਤੀ, ਸਾਡੀ ਤਾਂ ਮਾਨਤਾ ਰੱਦ ਹੋ ਜੂ। ਸੁਖਬੀਰ ਸਿੰਘ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ, ਹਰਚਰਨ ਬੈਂਸ ਤੇ ਕੁਝ ਹੋਰ, ਮਹੇਸ਼ਿੰਦਰ ਸਿੰਘ ਗਰੇਵਾਲ, ਜਿਹੜੇ ਇਹਨਾਂ ਦੇ ਕੁਝ ਬਾਦਲ ਪਰਿਵਾਰ ਦੇ ਜਾਂ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸੱਜਣ, ਸੋ ਕੁਝ ਇਹੋ ਜਿਹੇ ਚਿਹਰੇ ਜਿਹੜੇ ਆ ਉਹ ਜਿੱਦ ਫੜੀ ਬੈਠੇ ਆ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਮੰਨਣੀ ਨਹੀਂ। ਜੇਕਰ ਜਥੇਦਾਰਾਂ ਨੇ ਆਪਣੇ ਫਰਜ਼ ਨਾ ਨਿਭਾਏ, ਜੇ ਇਹਨਾਂ ਨੇ ਜ਼ਿੰਮੇਵਾਰੀ ਨਾ ਨਿਭਾਈ, ਹੁਣ ਤਾਂ ਪੁਤਲੇ ਹੀ ਅਜੇ ਤਾਂ ਇੱਕ ਧਿਰ ਨਹੀਂ ਸਾੜੇ ਆ, ਇਹ ਤਾਂ ਸਾਰੀ ਕੌਮ ਵੀ ਸਾੜਨ ਵੱਲ ਤੁਰ ਪੈ ਸਕਦੀ ਹੈ। ਹੁਣ ਕਿਉਂਕਿ ਜਥੇਦਾਰ ਸੁਲਤਾਨ ਸਿੰਘ ਅਤੇ ਜਥੇਦਾਰ ਹਰਪ੍ਰੀਤ ਸਿੰਘ ਵਾਲੀ ਗੱਲ ਨਹੀਂ ਰਹੀ, ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਦੇ ਉੱਤੇ ਅਟੈਕ ਕਰਕੇ, ਖਾਸ ਤੌਰ ਤੇ ਗਿਆਨੀ ਗੁਰਜਨ ਸਿੰਘ ਉੱਤੇ ਅਟੈਕ ਕਰਕੇ ਬਾਦਲ ਧਿਰ ਨੇ ਇਹ ਮਾਹੌਲ ਸਿਰਜਿਆ ਹੋਇਆ ਕਿ ਤੁਹਾਡੇ ਨਾਲ ਇਹਦੇ ਨਾਲ ਵੀ ਮਾੜੀ ਕਰਾਂਗੇ। ਜਿਹੜਾ ਹੁਣ ਹੁਕਮਨਾਮੇ ਦੀ ਉਲੰਘਣਾ ਹੋਈ, ਫਿਰ ਇਹਦੇ ਵਿੱਚ ਕਿਹੜੀਆਂ ਧਿਰਾਂ ਨੂੰ ਤੁਹਾਡੇ ਅਨੁਸਾਰ ਦੋਸ਼ੀ ਮੰਨਿਆ ਜਾ ਸਕਦਾ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਗੁਰਬਚਨ ਸਿੰਘ ਵਾਲੀ ਨਹੀਂ ਕਰਵਾਉਣੀ ਚਾਹੀਦੀ, ਉਹ ਨਾ ਦੋਸ਼ੀ ਬਣ ਜਾਣ। ਜਿਹੜਾ ਦੋਸ਼ੀ ਆ ਉਹ ਬਾਦਲ ਦਲ ਨੇ ਨਹੀਂ ਇਕੱਲੇ ਨੇ ਬਣਨਾ, ਉਹਦੇ ਚ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਕਲੂਡ ਹੋਣੀ ਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ, ਉਹਦੇ ਵਿੱਚ ਉਹ ਸੈਂਟਰ ਦੇ ਵੱਡੇ ਨੁਮਾਇੰਦਿਆਂ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਕਿ ਉਹਨਾਂ ਦੇ ਨਾਲ ਵੀ ਮੇਰੀ ਸਾਂਝ ਰਹੀ ਹੈ, ਮੇਰੀ ਗੱਲਬਾਤ ਹੁੰਦੀ ਰਹੀ ਆ। ਤਾਂ ਇਸੇ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਸਵਾਲ ਚੱਕੇ ਜਾ ਰਹੇ ਨੇ। ਹੁਣ ਜੇਕਰ ਇੱਕ ਜੈਨੂਅਨ ਗੱਲ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਹੋਣ ਤੇ ਉਹਨੂੰ ਬਣਾ ਕੇ ਇਉਂ ਦਿਖਾਇਆ ਜਾਵੇ ਕਿ ਇਹ ਤਾਂ ਬੀਜੇਪੀ ਦੀ ਖੇਡ ਖੇਡ ਰਹੇ, ਇਹ ਕੋਈ ਗੱਲ ਥੋੜੀ ਬਣਦੀ ਆ। ਅੱਜ ਉਸ ਵੀਡੀਓ ਦੇ ਨਿੱਕੇ ਕਲਿੱਪ ਕੱਟ ਕੇ ਅਸਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਵਕਾਰ ਆ ਉਹ ਰੋਲਣ ਦੇ ਯਤਨ ਨੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਅਕਾਲੀ ਦਲ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿਉਂਕਿ 2 ਦਸੰਬਰ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ, ਜਿਹਦੇ ਵਿੱਚ 7 ਮੈਂਬਰੀ ਕਮੇਟੀ ਗਠਿਤ ਕੀਤੀ ਜਾਂਦੀ ਹੈ ਤੇ ਨਾਲ ਹੀ ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨ ਦੇ ਵੱਲੋਂ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾਂਦੇ ਨੇ। ਤਾਂ ਦੂਜੇ ਪਾਸੇ ਬਹੁਤ ਸਾਰੇ ਸਵਾਲ ਇਹ ਵੀ ਕੀਤੇ ਜਾ ਰਹੇ ਨੇ, ਜਿਹੜਾ ਬਾਗੀ ਧੜਾ ਅਕਾਲੀ ਦਲ ਬਾਦਲ ਦੇ ਨਾਲੋਂ ਵੱਖ ਹੋਇਆ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਹੁਕਮਨਾਮੇ ਦੀ ਉਲੰਘਣਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਤਾਂ ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜਾ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ, ਹੁਕਮਨਾਮੇ ਦੀ ਉਲੰਘਣਾ ਕੀਤੀ ਜਾ ਰਹੀ ਆ। ਇਹਨਾਂ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਿੱਖ ਚਿੰਤਕ, ਸਿੱਖ ਲੇਖਕ ਸਰਬਜੀਤ ਸਿੰਘ ਘੁਮਾਣ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਘੁਮਾਣ ਸਾਹਿਬ, ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਘੁਮਾਣ ਸਾਹਿਬ, ਸਭ ਤੋਂ ਪਹਿਲਾਂ ਤਾਂ ਮੁੱਢਲੇ ਰੂਪ ਚ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਅਕਾਲੀ ਦਲ ਬਾਦਲ ਦੀ ਖਿਲਾਫਤ ਕਰਦਿਆਂ ਹੋਇਆਂ ਜਿਹੜਾ ਬਾਗੀ ਧੜਾ ਹੈ, ਜਿਹਦੇ ਵਿੱਚ ਗੁਰਪ੍ਰਤਾਪ ਵਡਾਲਾ ਹੋਣ, ਚੰਦੂ ਮਾਜਰਾ ਹੋਣ ਜਾਂ ਜਿਹੜੇ ਤਮਾਮ ਸਾਰੇ ਲੀਡਰ ਨੇ ਜਿਹੜੇ ਕਿਸੇ ਵਕਤ ਜਿਹੜਾ ਮੋਢੇ ਨਾਲ ਮੋਢਾ ਚਲਾ ਕੇ ਚੱਲਦੇ ਸੀ ਸੁਖਬੀਰ ਸਿੰਘ ਬਾਦਲ ਧੜੇ ਦੇ, ਤਾਂ ਉਹਨਾਂ ਦੇ ਵੱਲੋਂ ਬਹੁਤ ਸਾਰੇ ਸਵਾਲ ਉਠਾਏ ਜਾ ਰਹੇ ਕਿ 2 ਦਸੰਬਰ ਵਾਲੇ ਹੁਕਮਨਾਮੇ ਦੀ ਉਲੰਘਣਾ ਕੀਤੀ ਜਾ ਰਹੀ ਆ। ਕਿਵੇਂ ਦੇਖਦੇ ਹੋ ਤਮਾਮ ਸਾਰੀਆਂ ਚੀਜ਼ਾਂ ਨੂੰ? ਦੇਖੋ ਜੀ, ਅੱਜ ਫੇਰ ਜਿਹੜਾ ਬਾਗੀ ਧੜਾ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਜਾ ਰਿਹਾ, ਜਿਹਦੇ ਵਿੱਚ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਇਹ ਗੱਲ ਆਖੀ ਆ ਵੀ ਜਿਹੜਾ ਫਖਰੇ ਕੌਮ ਵਾਪਸ ਲਿਆ ਸੀ ਬਾਦਲ ਨੂੰ, ਵੱਡੇ ਬਾਦਲ ਨੂੰ ਜਿਹੜਾ ਫਖਰੇ ਕੌਮ ਗਲਤ ਦਿੱਤਾ ਗਿਆ ਸੀ, ਤੇ ਐਤਕੀ 2 ਦਸੰਬਰ ਨੂੰ ਉਹ ਫੈਸਲਾ ਹੋਇਆ ਕਿ ਰੱਦ ਕੀਤਾ ਜਾਂਦਾ। ਤੇ ਇਹਦੇ ਬਾਰੇ ਜਿਹੜੇ ਬਾਗੀ ਅਕਾਲੀ ਨੇ ਉਹ ਇੱਕ ਗੱਲ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਲਿਖਤੀ ਤੌਰ ਤੇ ਲੈ ਕੇ ਗਏ ਨੇ, ਅੱਜ ਜਾਣਾ ਉਹਨਾਂ ਨੇ ਕਿ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲ ਕੇ ਬੇਨਤੀ ਤਾਂ ਕੀਤੀ ਜਾ ਸਕਦੀ ਆ ਕਿਸੇ ਫੈਸਲੇ ਬਾਰੇ, ਪਰ ਜਿਸ ਤਰੀਕੇ ਨਾਲ ਸੰਗਤ ਦੇ ਵਿੱਚ ਪਹਿਲਾਂ ਨੈਰੇਟਿਵ ਸਿਰਜ ਕੇ ਉੱਥੇ ਮਾਹੌਲ ਸਿਰਜਿਆ ਗਿਆ ਮਾਘੀ ਦੇ ਇਕੱਠ ਵਿੱਚ, ਫਿਰ ਬਾਹਾਂ ਖੜੀਆਂ ਕਰਵਾ ਕੇ ਅਕਾਲੀ ਲੀਡਰਸ਼ਿਪ ਨੇ ਲੋਕਾਂ ਦੇ ਵਿੱਚ ਭੜਕਾਹਟ ਪੈਦਾ ਕਰਨੀ ਚਾਹੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਖਿਲਾਫ ਕਿ ਫਖਰੇ ਕੌਮ ਜਿਹੜਾ ਉਹ ਰੱਦ ਕਰਕੇ ਬਹੁਤ ਮਾੜਾ ਕਰ ਦਿੱਤਾ। ਇਸ ਗੱਲ ਦੇ ਮੁਤਲਕ ਅੱਜ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਵਾਲੀ, ਪਰਮਜੀਤ ਸਿੰਘ ਆਪਣੇ ਪ੍ਰੇਮ ਸਿੰਘ ਚੰਦੂ ਮਾਜਰਾ ਵਾਲੀ ਧਿਰ ਵੱਲੋਂ ਮੁਲਾਕਾਤ ਹੋਣੀ ਹੈ। ਦੂਜੀ ਗੱਲ,
ਦੂਜਾ ਨੁਕਤਾ ਉਹ ਇਹ ਉਠਾਲਦੇ ਹੈ ਵੀ ਅਕਾਲ ਤਖਤ ਸਾਹਿਬ ਦੇ ਸਨਮੁਖ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਂ ਜੀ ਇਹ ਗੁਨਾਹ ਹੋਏ, ਮੈਂ ਕੀਤੇ ਆ, ਸਾਤੋਂ ਹੋਏ ਆ, ਅਸੀਂ ਤਨਖਾਹ ਭੁਗਤੇ। ਪਰ ਹੁਣ ਪਬਲਿਕ ਦੇ ਵਿੱਚ ਜਾ ਕੇ ਕਹਿ ਰਹੇ ਨੇ ਵੀ ਅਸੀਂ ਤਾਂ ਵੈਸੇ ਹੀ ਉਦਾਂ ਹੀ ਮੰਨ ਲਈਆਂ ਸਾਰੀਆਂ ਗਲਤੀਆਂ, ਗਲਤੀ ਅਸੀਂ ਕੋਈ ਨਹੀਂ ਕੀਤੀ। ਤੇ ਇਸ ਤਰੀਕੇ ਨਾਲ ਤਨਖਾਹ ਦੀ ਜਿਹੜੀ ਇੱਕ ਪਾਕ ਪਵਿੱਤਰ ਸਾਡੀ ਉੱਚੀ ਸੁੱਚੀ ਰਵਾਇਤ ਆ, ਤੇ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੀ ਇਹ ਪਰੰਪਰਾ ਆ ਕਿ ਜਦੋਂ ਕਿਸੇ ਦੋਸ਼ੀ ਉੱਤੇ ਦੋਸ਼ ਲੱਗਦੇ ਆ ਉਹਨੂੰ ਸੱਦਿਆ ਜਾਂਦਾ, ਉਹਨੂੰ ਸੁਣਿਆ ਜਾਂਦਾ ਤੇ ਉਹ ਤੋਂ ਹਾਂ ਜਾਂ ਨਾ ਵਿੱਚ ਪੁੱਛਿਆ ਜਾਂਦਾ। ਇਹ ਸਾਰੀ ਗੱਲ ਦੇ ਇੱਕ ਤਰੀਕੇ ਨਾਲ ਜਿਵੇਂ ਮਜ਼ਾਕ ਬਣਾਇਆ ਜਾ ਰਿਹਾ ਵੀ ਅਸੀਂ ਉਦਣ ਤਾਂ ਜੀ ਕਹਿਤਾ ਸੀਗਾ ਪਰ ਉਹ ਅਸੀਂ ਗਲਤੀ ਕੋਈ ਨਹੀਂ ਕੀਤੀ। ਇਹ ਮਸਲਾ ਵੀ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਲਿਖਤੀ ਤੌਰ ਦੇ ਉੱਤੇ ਆ ਰਿਹਾ। ਤੀਜਾ ਜਿਹੜਾ ਮੇਨ ਹੈਗਾ ਕਿ 7 ਮੈਂਬਰੀ ਕਮੇਟੀ ਬਣਾਈ ਸੀ, ਪਰ ਬਾਦਲ ਧਿਰ ਨੇ ਉਹ ਬਿਲਕੁਲ ਓਵਰ ਰੂਲ ਕਰਕੇ ਆਪਦੀ ਕਮੇਟੀ ਬਣਾ ਲਈ ਹੈ, ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਕਾਲ ਤਖਤ ਸਾਹਿਬ ਤੋਂ ਇਸ ਮੌਕੇ ਤਾਂ ਸਰਦਾ ਜੇ ਫੌਰਨ ਤੌਰ ਦੇ ਉੱਤੇ ਬਲਵਿੰਦਰ ਸਿੰਘ ਭੂੰਦੜ ਨੂੰ ਤੁਰੰਤ ਪ੍ਰਭਾਵ ਦੇ ਨਾਲ ਵੀ ਇਹ ਐਕਟੀਵਿਟੀ ਰੋਕੋ ਜੀ, ਤੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਸਿੱਧੀ ਉਲੰਘਣਾ, ਤੇ ਇੰਨੀ ਤਰੀਕ ਨੂੰ ਤੁਹਾਡੀ ਸਾਰੀ ਜਿਹੜੀ ਉੱਥੇ ਤੁਸੀਂ ਜਿਹੜਾ 20 ਤਰੀਕ ਨੂੰ ਜਿਨ੍ਹਾਂ ਨੇ ਇਹ ਕੰਮ ਕੀਤਾ ਸ਼ੁਰੂ, ਬਲਵਿੰਦਰ ਸਿੰਘ ਭੂੰਦੜ ਕਿਉਂਕਿ ਇਸ ਮੌਕੇ ਕਾਰਜਕਾਰੀ ਪ੍ਰਧਾਨ, ਤੋਂ ਇਸ ਗੱਲ ਦੇ ਲਈ ਸਾਰੀ ਜਿਹੜੀ ਬਾਦਲ ਦਲ ਦੀ ਉਹ ਲੀਡਰਸ਼ਿਪ ਆ ਜਿਹਨੇ ਇਹ ਡਰਾਈਵ ਸ਼ੁਰੂ ਕੀਤੀ ਆ, ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਆ, ਉਹਨੂੰ ਮਤਲਬ ਕਿ ਸੱਦਿਆ ਜਾਣਾ ਚਾਹੀਦਾ। ਇਸ ਤਰੀਕੇ ਦਾ ਅੱਜ ਲੈ ਕੇ ਚਿੱਠੀ ਪੱਤਰ ਜਾ ਰਿਹਾ। ਔਰ ਇਹ ਗੱਲਾਂ ਜਿਹੜੀਆਂ ਨੇ ਕੱਲੀਆਂ ਇਹ ਬਾਗੀ ਅਕਾਲੀਆਂ ਦੀਆਂ ਨਹੀਂ ਹੈ, ਇਹ ਸਮੁੱਚੇ ਸਿੱਖ ਜਗਤ ਦੀਆਂ ਨੇ। ਵਾਕਿਆ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਝੰਡੇ ਹੇਠ ਖੜ ਕੇ ਉਹ ਇੱਕ ਮਾਹੌਲ, ਇੱਕ ਵਰਤਾਂਤ, ਇੱਕ ਨੈਰੇਟਿਵ ਸਿਰਜ ਕੇ ਪੂਰੀ ਕੌਮ ਦੇ ਇਤਿਹਾਸ ਨੂੰ ਕਲੰਕਿਤ ਕੀਤਾ ਜਾ ਰਿਹਾ। ਕਮਾਨ ਸਾਹਿਬ ਇੱਕ ਵੀ ਸਵਾਲ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਦਾਅਵਾ ਕਰਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਖਿੜੇ ਮੱਥੇ ਹਰ ਸਮੇਂ ਪ੍ਰਵਾਨ ਕੀਤਾ, ਤਾਂ ਲੱਗਦਾ ਨਹੀਂ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਾਂ ਜਥੇਦਾਰ ਸਾਹਿਬ ਨੂੰ ਚੈਲੰਜ ਕੀਤਾ ਜਾ ਰਿਹਾ ਫਿਰ ਇਸ ਮਸਲੇ ਤੇ? ਦੇਖੋ, ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੂੰਹ ਤੋਂ ਮੰਨਿਆ ਜਾ ਰਿਹਾ ਕਿ ਅਸੀਂ ਜੀ, ਜਿਵੇਂ ਸਾਡੇ ਪਿੰਡਾਂ ਦੇ ਵਿੱਚ ਆਮ ਇਹੋ ਜਿਹੇ ਮੁਹਾਵਰੇ ਵੀ ਨੇ ਵੀ ਇਹੋ ਜਿਹੀਆਂ ਗੱਲਾਂ ਵੀ ਨੇ, ਗੁਰਬਾਣੀ ਵਿੱਚ ਵੀ ਆ ਇਹ ਸਾਰਾ ਕੁਝ ਬਈ ਸਲਾਮ ਕਰੀ ਜਾਣਾ ਹਰ ਵੇਲੇ, ਹਾਂਜੀ ਜੈਸ ਸਰ ਜੀ, ਹਾਂਜੀ ਠੀਕ ਆ ਜੀ, ਜਿਵੇਂ ਤੁਸੀਂ ਕਹੋ ਜੀ ਅਸੀਂ ਤੁਹਾਡੀ ਗੱਲ ਮੰਨਦੇ। ਏਦਾਂ ਦੇ ਬੰਦੇ ਬੜੇ ਹੁੰਦੇ ਆ ਸਮਾਜ ਵਿੱਚ। ਇਹੀ ਚੁਸਤੀ ਚਲਾਕੀ ਬਾਦਲ ਦਲ ਕਰ ਰਿਹਾ। ਹਾਂਜੀ ਜਥੇਦਾਰ ਸਾਹਿਬ ਨੂੰ ਜ਼ਰੂਰ ਕਹਿੰਦੇ ਆ, ਦਾਅਵਾ ਵੀ ਕਰਦੇ ਆ, ਪਰ ਸੱਚਾਈ ਇਹ ਆ ਕਿ ਉਹਨਾਂ ਨੇ ਇੱਕ ਝੂਠ ਬੋਲਿਆ ਹੋਇਆ ਕਿ ਜੀ ਜੇਕਰ ਅਸੀਂ ਅਕਾਲ ਤਖਤ ਸਾਹਿਬ ਦੀ ਮੰਨ ਕੇ ਭਰਤੀ ਸ਼ੁਰੂ ਕਰਤੀ ਸਾਡੀ ਤਾਂ ਮਾਨਤਾ ਰੱਦ ਹੋ ਜੂ। ਇਸ ਗੱਲ ਦੇ ਉੱਤੇ ਜਿਹੜੀ ਆ 7 ਮੈਂਬਰੀ ਕਮੇਟੀ ਦੇ ਮੈਂਬਰ ਨੇ ਮਨਪ੍ਰੀਤ ਸਿੰਘ ਅਯਾਲੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਇਹਨਾਂ ਸਮੇਤ ਬਾਦਲ ਦਲ ਦੇ ਬਹੁਤ ਸਾਰੇ ਹੋਰ ਆਗੂ ਜਿਨ੍ਹਾਂ ਚੋਂ ਇਕਬਾਲ ਸਿੰਘ ਝੁੰਦਾ ਜਿੱਦਣ ਇੱਥੇ ਮੀਟਿੰਗ ਹੋਈ ਹੈ ਚੰਡੀਗੜ੍ਹ, ਉਹਨਾਂ ਨੇ ਵੀ ਕਿਹਾ ਕਿ 85% ਬਾਦਲ ਦਲ ਦੀ ਆਗੂਆਂ ਤੇ ਵਰਕਰਾਂ ਦੀ ਸੋਚ ਆ ਕਿ ਆਪਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਬਿਨ ਮੰਨੀਏ। ਇਹ ਗੱਲ ਆਪਣੇ ਆਪ ਦੇ ਵਿੱਚ ਹੀ ਇੱਕ ਅਹਿਮੀਅਤ ਵਾਲੀ ਆ ਕਿ ਸੋਸ਼ਲ ਮੀਡੀਆ ਦਾ ਦੌਰ ਹੈ। ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਦੋਹਤਾ ਗੁਰਜੀਤ ਸਿੰਘ ਤਲਵੰਡੀ, ਜਿਹੜਾ ਫਤਿਹਗੜ੍ਹ ਸਾਹਿਬ ਇਲਾਕੇ ਦੇ ਵਿੱਚੋਂ ਕਾਫੀ ਸਰਗਰਮਾ ਨੌਜਵਾਨ, ਉਹਨੇ ਵੀ ਸੋਸ਼ਲ ਮੀਡੀਆ ਤੇ ਪੂਰਾ ਲੰਬਾ ਚੌੜਾ ਲਿਖ ਕੇ ਪਾਇਆ ਕਿ ਅਸੀਂ ਤਾਂ ਅਕਾਲ ਤਖਤ ਸਾਹਿਬ ਵਾਲੀ ਗੱਲ ਨੂੰ ਹੀ ਮੰਨਾਂਗੇ। ਸੋ ਬਹੁਤ ਵੱਡੀ ਕੰਟਰਾਡਿਕਸ਼ਨ ਆ ਬਾਦਲ ਦਲ ਦੀ ਜਿਹੜੀ ਲੀਡਰਸ਼ਿਪ, ਜਿਹਦੇ ਵਿੱਚ ਬਲਵਿੰਦਰ ਸਿੰਘ ਭੂੰਦੜ, ਸੁਖਬੀਰ ਸਿੰਘ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ, ਹਰਚਰਨ ਬੈਂਸ ਤੇ ਕੁਝ ਹੋਰ, ਮਹੇਸ਼ਿੰਦਰ ਸਿੰਘ ਗਰੇਵਾਲ, ਜਿਹੜੇ ਇਹਨਾਂ ਦੇ ਕੁਝ ਬਾਦਲ ਪਰਿਵਾਰ ਦੇ ਜਾਂ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸੱਜਣ। ਸੋ ਕੁਝ ਇਹੋ ਜਿਹੇ ਚਿਹਰੇ ਜਿਹੜੇ ਆ ਉਹ ਜਿੱਦ ਫੜੀ ਬੈਠੇ ਆ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਮੰਨਣੀ ਨਹੀਂ, ਤੇ ਵਿੱਚ ਉਹਨਾਂ ਨੇ ਫਾਨਾ ਫਸਾਇਆ ਹੋਇਆ ਇਹੀ ਕਿ ਜੀ ਸਾਡੀ ਤਾਂ ਮਾਨਤਾ ਰੱਦ ਹੋ ਜੂ। ਜਦੋਂ ਮੀਟਿੰਗ ਦੇ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਐਲਾਨੀਆ ਤੌਰ ਤੇ ਇੱਕ ਦਬਕਾ ਜਿਹਾ ਮਾਰਿਆ ਵੀ ਜੇਕਰ ਸਾਡੀ ਮਾਨਤਾ ਰੱਦ ਹੋ ਗਈ, ਤੁਸੀਂ ਇਸ ਗੱਲ ਦੀ ਗਾਰੰਟੀ ਦਿੰਦੇ ਹੋ ਵੀ ਜੇਕਰ ਅਸੀਂ ਅਕਾਲ ਤਖਤ ਸਾਹਿਬ ਵਾਲੇ ਹੁਕਮ ਮੰਨ ਲਏ, ਤਾਂ ਉੱਥੇ ਦੱਸਦੇ ਆ ਵੀ ਇਕਬਾਲ ਸਿੰਘ ਝੁੰਦਾ ਨੇ ਬੜਾ ਧੜੱਲੇ ਨਾਲ ਆਖਿਆ ਵੀ ਹਾਂ ਮੈਂ ਗਾਰੰਟੀ ਦਿੰਦਾ ਕਿ ਤੁਹਾਡੀ ਮਾਨਤਾ ਨਹੀਂ ਰੱਦ ਹੋਊ। ਹੁਣ ਇਸ ਤਰੀਕੇ ਦਾ ਮਾਹੌਲ ਪਾਰਟੀ ਦੇ ਵਿੱਚ ਬਣਿਆ ਹੋਇਆ,
ਜੇਕਰ ਜਥੇਦਾਰ ਅਕਾਲ ਤਖਤ ਸਾਹਿਬ, ਜਿਹੜਾ ਤੁਹਾਡਾ ਸਵਾਲ ਸੀ, ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਆਪਦੀ ਜ਼ਿੰਮੇਵਾਰੀ ਸਲੀਕੇ ਨਾਲ, ਧੜੱਲੇ ਨਾਲ, ਇਤਿਹਾਸਕ ਤੌਰ ਤੇ ਆਪਣੇ ਫਰਜ਼ਾਂ ਨਾਲ ਖੜ ਜਾਣ, ਕਿਉਂਕਿ ਇਸ ਮੌਕੇ ਪੂਰੀ ਕੌਮ ਇਹਨਾਂ ਵੱਲ ਦੇਖ ਰਹੀ, ਇਹਨਾਂ ਨੇ ਜਿਵੇਂ ਆਪਾਂ ਕਿਸੇ ਨੂੰ ਕਹੀਏ ਵੀ ਖੁੱਲਾ ਰਸਤਾ ਦੇ ਦਿਓ, ਦੇਖਦੇ ਆ ਕਿੰਨੀਆਂ ਗਲਤੀਆਂ ਕਰਦੇ ਆ, ਇਹਨਾਂ ਨੇ ਤਾਂ ਇਉਂ ਛੱਡਤਾ ਬਾਦਲ ਦਲ ਨੂੰ, ਪਰ ਇਸ ਮੌਕੇ ਉਹ ਟਾਈਮ ਲੰਘ ਗਿਆ। ਸੋ ਅੱਜ ਸਮੇਂ ਦੀ ਲੋੜ ਆ ਕਿ ਗਿਆਨੀ ਰਘਵੀਰ ਸਿੰਘ ਠੋਕ ਵਜਾ ਕੇ ਆਪਣਾ ਕੌਮੀ ਫਰਜ਼ ਨਿਭਾਉਣ, ਤੇ ਉਸ ਮੌਕੇ ਜਿਹੜੇ ਬਾਦਲ ਦਲ ਦੇ ਵਿੱਚ ਉਹ ਸੱਜਣ ਬੈਠੇ ਆ, ਜਿਹੜੇ ਕਹਿੰਦੇ ਆ, ਚਾਹੁੰਦੇ ਆ, ਐਲਾਨੀਆਂ ਤੌਰ ਤੇ ਕਹਿੰਦੇ ਆ, ਚਾਹੇ ਉਹ ਕੋਈ ਵੀ ਨੇ ABCD ਆਗੂ ਹੋਣ, ਵਰਕਰ ਹੋਣ, ਉਹਨਾਂ ਨੂੰ ਵੀ ਬਲ ਮਿਲੂ, ਉਹ ਵੀ ਆਪਣੀ ਲੀਡਰਸ਼ਿਪ ਨੂੰ ਕਹਿਣ ਜੋਗੇ ਹੋ ਜਾਣਗੇ। ਜਦੋਂ ਗਲਤੀ ਹੋ ਚੁੱਕੀ ਹੋਊਗੀ, ਉਦੋਂ ਬਾਅਦ ਵਿੱਚ ਜਥੇਦਾਰ ਰਘਵੀਰ ਸਿੰਘ ਜਦੋਂ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਵਿਚਰਨ ਜੋਗੇ ਨਾ ਰਹਿਣਗੇ, ਕਿਉਂਕਿ ਅਕਾਲੀ ਸਿਆਸਤਦਾਨਾਂ ਨੂੰ ਤਾਂ ਕੀ ਫਰਕ ਪੈਂਦਾ, ਉਹਨਾਂ ਨੇ ਤਾਂ ਪਿਛਲੇ 15-20 ਸਾਲ ਜੋ ਕੁਝ ਉਹਨਾਂ ਨਾਲ ਹੋਇਆ ਸਭ ਦੇ ਸਾਹਮਣੇ ਹੀ ਆ। ਪਰ ਜਥੇਦਾਰ ਰਘਵੀਰ ਸਿੰਘ ਦੇ ਬਾਰੇ ਸੰਗਤ ਦੇ ਮਨ ਵਿੱਚ ਹੈ ਕਿ ਇਹਨਾਂ ਨਾਲ ਜਥੇਦਾਰ ਗੁਰਬਚਨ ਸਿੰਘ ਵਾਲੀ ਨਾ ਹੋਵੇ। ਹੁਣ ਦੋ ਗੱਲਾਂ ਇੱਥੇ ਬੜੀਆਂ ਅਹਿਮ ਨੇ ਕਿ ਦਮਦਮੀ ਟਕਸਾਲ ਅਜਨਾਲਾ ਵੱਲੋਂ ਇੱਥੇ ਅਜਨਾਲੇ ਦੇ ਵਿੱਚ ਜਥੇਦਾਰਾਂ ਦੇ ਪੁਤਲੇ ਫੂਕੇ ਗਏ ਆ ਪਿਛਲੇ ਦਿਨ। ਮੈਂ ਨਿੱਜੀ ਤੌਰ ਤੇ ਵੀ ਅਜਨਾਲੇ ਵਾਲਿਆਂ ਦਾ, ਕਿਸੇ ਨੂੰ ਇਹ ਲੁਕੀ ਛਿਪੀ ਗੱਲ ਨਹੀਂ, ਮੇਰੀ ਉਹਨਾਂ ਨਾਲ ਸੁਰ ਨਹੀਂ ਮਿਲਦੀ, ਪਰ ਇੱਥੇ ਗੱਲ ਨਿੱਜੀ ਨਹੀਂ, ਇਹ ਕੌਮੀ ਗੱਲ ਮੈਂ ਕਰਨ ਲੱਗਿਆ। ਪੰਥ ਦੇ ਵਿੱਚ ਇਸ ਗੱਲ ਨੂੰ ਕੋਈ ਵੀ ਸਹੀ ਨਹੀਂ ਮੰਨਦਾ, ਪਰ ਜਿਸ ਸੱਜਣ ਨਾਲ ਪੰਥਕ ਸਫਾਂ 'ਚ ਵਿਚਰਦੇ ਭਰਾ ਨਾਲ ਮੇਰੀ ਗੱਲ ਹੋਈ ਇਸ ਮਸਲੇ ਉੱਤੇ, ਸਭ ਨੇ ਕਿਹਾ ਕਿ ਜੇਕਰ ਜਥੇਦਾਰਾਂ ਨੇ ਆਪਣੇ ਫਰਜ਼ ਨਾ ਨਿਭਾਏ, ਜੇ ਇਹਨਾਂ ਨੇ ਜ਼ਿੰਮੇਵਾਰੀ ਨਾ ਨਿਭਾਈ, ਹੁਣ ਤਾਂ ਪੁਤਲੇ ਹੀ ਹਜੇ ਤਾਂ ਇੱਕ ਧਿਰ ਨਹੀਂ ਸਾੜੇ ਆ, ਇਹ ਤਾਂ ਸਾਰੀ ਕੌਮ ਵੀ ਸਾੜਨ ਵੱਲ ਤੁਰ ਪੈ ਸਕਦੀ ਆ। ਇਹ ਗੱਲ ਦੱਸਣ ਦਾ ਸਾਡਾ ਭਾਵ ਇਹ ਨਹੀਂ ਹੈਗਾ ਕਿ ਵਾਕਈ ਪੁਤਲੇ ਸਾੜਨ ਦੀ ਆਪਾਂ ਹਮਾਇਤ ਕਰੀਏ ਜਾਂ ਪੁਤਲੇ ਸਾੜੀਏ, ਪਰ ਪਿਛਲੀ ਵਾਰ ਜਦੋਂ ਜਥੇਦਾਰ ਗੁਰਬਚਨ ਸਿੰਘ ਨੂੰ ਸਾਰੇ ਪਿੱਟਦੇ ਸੀ ਕਿ ਆਪਦੇ ਫਰਜ਼ ਸਹੀ ਨਿਭਾ, ਜਦੋਂ ਉਹ ਨਹੀਂ ਮੰਨਿਆ ਤੇ ਫਿਰ ਉਹਦੇ ਦਰਾਂ ਦੇ ਮੂਹਰੇ ਕਾਲੇ ਲੈ ਕੇ ਝੰਡੇ ਬੈਠੇ ਰਹੇ। ਦਲ ਖਾਲਸਾ ਦੇ, ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਨੇ ਬਾਈਕਾਟ ਵਾਲੇ ਪੋਸਟਰ ਛਾਪੇ, ਉਹ ਲਾਏ, ਇਹਨਾਂ ਦੇ ਘਰਾਂ 'ਚ ਰੇਡਾਂ ਪਈਆਂ, ਤੇ ਜਿਹੜੋ CAA ਸਟਾਫ ਵਾਲੇ ਜਿਹੜੇ ਮੁਲਾਜ਼ਮ ਇਹਨਾਂ ਨੂੰ ਫੜਨ ਗਏ, ਉਹ ਵੀ ਕਹਿਣ ਸਾਨੂੰ ਸ਼ਰਮ ਆਉਂਦੀ ਆ। ਸਾਡਾ ਕੰਮ ਇਹ ਥੋੜੀ ਆ ਕਿ ਸਿੱਖਾਂ ਦੇ ਕੁਝ ਬੱਚੇ ਜੇਕਰ ਅਕਾਲ ਤਖਤ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨ ਤੇ CAA ਸਟਾਫ ਉਹਨਾਂ ਨੂੰ ਰੇਡਾਂ, ਸਾਡਾ ਕੰਮ ਤਾਂ ਗੁੰਡੇ ਬਦਮਾਸ਼ਾਂ ਨੂੰ, ਮਾੜੇ ਅਨਸਰਾਂ ਨੂੰ ਫੜਨਾ। ਸੋ ਪੁਲਿਸ ਅਫਸਰ ਵੀ ਸ਼ਰਮ ਮੰਨਦੇ ਸੀ, ਪਰ ਉਦੋਂ ਬਾਦਲ ਦਾ ਰਾਜ ਸੀ। ਤੋਂ ਮੇਰਾ ਇਹ ਗੱਲ ਇੱਥੇ ਦਰਦ ਬਾ ਕੌਮ ਦਾ ਸੀ ਕਰ ਰਿਹਾ ਕਿ ਜਥੇਦਾਰ ਰਘਵੀਰ ਸਿੰਘ, ਹੁਣ ਕਿਉਂਕਿ ਜਥੇਦਾਰ ਸੁਲਤਾਨ ਸਿੰਘ ਅਤੇ ਜਥੇਦਾਰ ਹਰਪ੍ਰੀਤ ਸਿੰਘ ਵਾਲੀ ਗੱਲ ਨਹੀਂ ਰਹੀ, ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਦੇ ਉੱਤੇ ਅਟੈਕ ਕਰਕੇ, ਖਾਸ ਤੌਰ ਤੇ ਗਿਆਨੀ ਗੁਰਬਚਨ ਸਿੰਘ ਉੱਤੇ ਅਟੈਕ ਕਰਕੇ ਬਾਦਲ ਧਿਰ ਨੇ ਇਹ ਮਾਹੌਲ ਸਿਰਜਿਆ ਹੋਇਆ ਕਿ ਤੁਹਾਡੇ ਨਾਲ ਇਹਦੇ ਨਾਲ ਵੀ ਮਾੜੀ ਕਰਾਂਗੇ। ਹਰੇਕ ਜਥੇਦਾਰ ਦੀਆਂ ਜਾਂ ਹਰੇਕ ਬੰਦੇ ਦੀਆਂ ਕੁਝ ਵੀਕਨੈਸ, ਕਮਜ਼ੋਰੀਆਂ ਹੁੰਦੀਆਂ ਨੇ, ਹੋ ਸਕਦਾ ਕੋਈ ਏਦਾਂ ਦੀ ਗੱਲ ਉਹਨਾਂ ਨੂੰ ਕਹਿੰਦੇ ਹੋਣ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿਵੇਂ ਜਥੇਦਾਰ ਰਘਵੀਰ ਸਿੰਘ ਨੇ ਕਿਹਾ ਸੀ ਕਿ ਮੇਰੇ ਕੋਲੇ ਵਲਟੋਹਾ ਆ ਕੇ ਕਹਿੰਦਾ ਕਿ ਅਸੀਂ ਖੁੰਡਾ ਖੜਕਾ ਦਿਆਂਗੇ। ਸੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਮੱਦੇ ਨਜ਼ਰ ਜਥੇਦਾਰ ਸਾਹਿਬ ਦੇ ਨਾਲ ਕੌਮ ਖੜੀ ਆ, ਜਥੇਦਾਰ ਸਾਹਿਬ ਵੱਲ ਕੌਮ ਦੇਖ ਰਹੀ ਆ। ਜਥੇਦਾਰ ਰਘਵੀਰ ਸਿੰਘ ਦਾ ਅੱਜ ਪੇਪਰ ਆ, ਅੱਜ ਪਰਚਾ ਆ। ਬਾਅਦ ਵਿੱਚ ਜੇ ਕਹੀਏ ਕਿ ਉਹ ਤਾਂ ਬੜੇ ਭਲੇ ਬੰਦੇ ਆ, ਉਹ ਤਾਂ ਏਦਾਂ ਚਾਹੁੰਦੇ ਸੀ, ਕਿਉਂਕਿ ਸਾਡੇ ਕੋਲ ਇਹ ਗੱਲਾਂ ਆਉਂਦੀਆਂ ਨੇ ਸਰਕਲ ਦੇ ਵਿੱਚ ਜਦੋਂ ਵਿਚਰਦੇ ਆ। ਜਥੇਦਾਰ ਧਾਮੀ ਬਾਰੇ ਵੀ ਇਹ ਗੱਲਾਂ ਆਉਂਦੀਆਂ ਨੇ ਕਿ ਜੀ ਬੜਾ ਮਨ ਉਹਨਾਂ ਦਾ ਇਸ ਗੱਲੋਂ ਦੁਖੀ ਆ, ਜਾਂ ਹੋਰ ਕਈਆਂ ਬਾਰੇ ਆਉਂਦੀਆਂ ਨੇ। ਪਰ ਇਸ ਮੌਕੇ ਬਾਕੀ ਸਾਰੀਆਂ ਸ਼ਖਸੀਅਤਾਂ, ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਸਥਾਵਾਂ ਪਿੱਛੇ ਰਹਿ ਗਈਆਂ ਨੇ। ਮੁੱਖ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਆ, ਗਿਆਨੀ ਰਘਵੀਰ ਸਿੰਘ ਜੀ। ਬਿਲਕੁਲ ਕੁਮਾਰ ਸਾਹਿਬ, ਪੰਥਕ ਸਭਾਵਾਂ ਦੇ ਵਿੱਚ ਤੁਹਾਡਾ ਲੰਬੇ ਸਮੇਂ ਦਾ ਤਜਰਬਾ ਹੈ, ਤਾਂ ਖਾਸ ਤੌਰ ਤੇ ਅਕਾਲੀ ਦਲ ਬਾਦਲ ਨੂੰ ਘੇਰਦਿਆਂ ਹੋਇਆਂ ਬਹੁਤ ਸਾਰੇ ਸਵਾਲ ਇਹ ਵੀ ਖੜੇ ਕੀਤੇ ਜਾਂਦੇ ਨੇ ਕੁਝ ਧਿਰਾਂ ਦੇ ਵੱਲੋਂ ਕਿ ਅਕਾਲੀ ਦਲ ਬਾਦਲ ਹੈ ਜਿਹੜਾ ਲਗਾਤਾਰ ਉਹ ਜਿਹੜੇ ਸਿੱਖ ਕੌਮ ਦੇ ਜਥੇਦਾਰਾਂ ਦੇ ਵੱਲੋਂ ਜਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਨੇ, ਉਹਨਾਂ ਦੀ ਉਲੰਘਣਾ ਕਰਦਾ ਨਜ਼ਰ ਆ ਰਿਹਾ ਹੈ। ਕੀ ਲੱਗਦਾ ਕਿ ਜਿਹੜਾ ਪਹਿਲੀ ਵਾਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ, ਜਾਂ ਇਸ ਤੋਂ ਪਹਿਲਾਂ ਵੀ ਹੁਕਮਨਾਮਿਆਂ ਦੀ ਉਲੰਘਣਾ ਹੁੰਦੀ ਆਈ ਹੈ? ਦੇਖੋ, ਇੱਕ ਬੰਦਾ ਆਪਦੇ ਘਰ ਦੇ ਵਿੱਚੋਂ, ਆਪਦੇ ਆਲੇ ਦੁਆਲੇ ਵਿੱਚੋਂ ਹੀ ਸਿੱਖਦਾ। ਜਦੋਂ ਸੁਖਬੀਰ ਸਿੰਘ ਬਾਦਲ ਭੋਰਾ ਪਰ ਨਿਆਣਾ ਹੋਣਾ, ਉਦੋਂ ਦੇਖ ਰਿਹਾ ਹੋਣਾ 1979 ਦੇ ਵਿੱਚ, ਜਦੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਜਥੇਦਾਰ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ। ਇਹਨਾਂ ਦੋਨਾਂ ਵੱਲੋਂ ਉਸ ਮੌਕੇ ਅਕਾਲ ਤਖਤ ਸਾਹਿਬ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਖਿਲਾਫ
ਸ਼ਿਕਾਇਤ ਕੀਤੀ ਗਈ ਕਿ ਪੰਥਕ ਹਿੱਤਾਂ ਦਾ ਘਾਣ ਕਰਦੇ। ਉਸ ਮੌਕੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ। 1995 ਦੇ ਵਿੱਚ ਪੂਰਾ ਜਵਾਨ ਹੋ ਚੁੱਕੇ ਹੋਣੇ ਆ ਸੁਖਬੀਰ ਸਿੰਘ ਬਾਦਲ, ਜਦੋਂ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦੀ ਗੱਲ ਤੋਰੀ ਸੀ। ਉਸ ਮੌਕੇ ਵੀ ਇੰਡੀਅਨ ਸਟੇਟ ਨੇ ਪੂਰਾ ਬਾਦਲ ਸਾਹਿਬ ਦੇ ਪਿੱਠ ਤੇ ਖੜ ਕੇ ਨਵਾਂ ਅਕਾਲੀ ਦਲ ਜਿਹੜਾ ਇਹ ਬਣਵਾਇਆ ਸੀ, ਤੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਬਣਾਇਆ ਗਿਆ ਸੀ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਅਕਾਲੀ ਦਲ ਆ ਜਿਹੜਾ ਅੱਜ ਕੱਲ ਉਹ ਹੈ। ਤੋ ਇਸ ਵਾਰ ਹੁਣ ਪਹਿਲੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਆਪਦੇ ਪਿਓ ਦੇ ਪਦ ਚਿੰਨ੍ਹਾਂ ਤੇ ਚੱਲਣ ਦਾ। ਜੋ ਕੁਝ ਉਹਦਾ ਬਾਪ ਪਿਛਲੇ ਸਮਿਆਂ 'ਚ ਕਰਦਾ ਰਿਹਾ, ਜਿਹੜੀ ਅਕਾਲ ਤਖਤ ਸਾਹਿਬ ਦੀ ਜਾਂ ਸਿੱਖ ਧਰਮ ਦੀ ਗੱਲ ਜਥੇਦਾਰ ਟੌਹੜਾ ਵਰਗੇ, ਜਥੇਦਾਰ ਤਲਵੰਡੀ ਵਰਗੇ ਜਥੇਦਾਰਾਂ ਕੋਲ ਸੀ, ਉਹ ਕਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ, ਬਲਵਿੰਦਰ ਸਿੰਘ ਭੂੰਦੜ ਵਰਗੇ ਜਾਂ ਜਿਹੜੇ ਕਾਮਰੇਡੀ ਖਿਆਲਾਂ ਵਿੱਚੋਂ ਬਹੁਤ ਸਾਰੇ ਸਿੱਖ ਸੁਫਾ ਦੇ ਵਿੱਚ ਐਮਰਜੈਂਸੀ ਤੋਂ ਬਾਅਦ ਲੀਡਰ ਆਏ, ਇਹਨਾਂ ਵਿੱਚੋਂ ਹੈ ਨਹੀਂ ਸੀ। ਇਹਨਾਂ ਦੀ ਪਰਵਰਿਸ਼ ਹੀ ਨਹੀਂ ਉਵੇਂ ਹੋਈ। ਇਹ ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ ਵਾਲਾ ਲਾਣਾ, ਜਿਹਨੇ ਰਮਾਇਣ ਦੇ ਅਖੰਡ ਪਾਠ ਵੀ ਕਰਾਏ ਹੋਏ ਨੇ ਜਦੋਂ ਆਰਐਸਐਸ ਨਾਲ ਇਹਨਾਂ ਦਾ ਨਵਾਂ ਪਿਆਰ ਪਿਆ ਸੀ। ਸੋ ਇਹਨਾਂ ਦਾ ਸਿੱਖ ਕੌਮ ਦੇ ਜਥੇਦਾਰਾਂ ਨਾਲ, ਅਕਾਲ ਤਖਤ ਸਾਹਿਬ ਨਾਲ, ਸਿੱਖ ਰਵਾਇਤਾਂ ਨਾਲ, ਸਿੱਖ ਮਰਿਆਦਾ ਨਾਲ ਉਹੋ ਜਿਹਾ ਮੋਹ ਪਿਆਰ ਹੈ ਹੀ ਨਹੀਂ। ਸੋ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਂ ਲੱਗਦਾ ਵੀ ਇਹ ਕੋਈ ਗੱਲ ਹੀ ਨਹੀਂ ਹੈਗੀ, ਐਡੀ ਕਿੱਡੀ ਕੁ ਗੱਲ ਆ, ਜਥੇਦਾਰ ਸਾਡੇ ਹੀ ਨੇਗੇ, ਅਸੀਂ ਜਥੇਦਾਰਾਂ ਦੀ ਗੱਲ ਨਹੀਂ ਮੰਨੀ ਤਾਂ ਫੇਰ ਕੀ ਹੋ ਗਿਆ। ਪਰ ਇਹ ਚੀਜ਼ ਜਿਹੜੀ ਆ ਸਾਡੀ ਕੌਮ ਦੇ ਇਤਿਹਾਸ ਦੇ ਅਨੁਸਾਰ ਕਿਵੇਂ ਗਲਤ ਆ, ਜਾਂ ਅਸੀਂ ਕੌਮ ਇਹਦੇ ਤੇ ਕਿਉਂ ਕਲਪ ਰਹੀ ਆ, ਇਸ ਗੱਲ ਦਾ ਇਹ ਉਹਨੂੰ ਅਹਿਸਾਸ ਨਹੀਂ। ਉਹਨੂੰ ਤਾਂ ਉਹਦੀ ਪਰਵਰਿਸ਼ ਹੀ ਉਵੇਂ ਹੋਈ ਆ। ਉਹਨਾਂ ਦਾ ਤਾਂ ਇਹ ਆਦੀ ਕੰਮ ਆ। ਅਕਾਲੀ ਦਲ ਵੀ ਇਹੀ ਕੁਝ ਕਰਦਾ ਰਿਹਾ, ਉਹਦਾ ਬਾਪ ਵੀ ਇਹੀ ਕੁਝ ਕਰਦਾ ਹੈ। ਜਿਹੜਾ ਹੁਣ ਹੁਕਮਨਾਮੇ ਦੀ ਉਲੰਘਣਾ ਹੋਈ, ਫਿਰ ਇਹਦੇ ਵਿੱਚ ਕਿਹੜੀਆਂ ਧਿਰਾਂ ਨੂੰ ਤੁਹਾਡੇ ਅਨੁਸਾਰ ਦੋਸ਼ੀ ਮੰਨਿਆ ਜਾ ਸਕਦਾ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਗੁਰਬਚਨ ਸਿੰਘ ਵਾਲੀ ਨਹੀਂ ਕਰਵਾਉਣੀ ਚਾਹੀਦੀ, ਉਹ ਨਾ ਦੋਸ਼ੀ ਬਣ ਜਾਣ। ਇਹ ਇੱਕ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋਊਗੀ। ਸਾਨੂੰ ਯਾਦ ਆ ਕਿ ਜਦੋਂ ਭਾਈ ਰਣਜੀਤ ਸਿੰਘ ਨੂੰ ਘਰ ਨੂੰ ਤੋੜ ਕੇ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਲਾਇਆ ਗਿਆ, ਤਾਂ ਉਹਨਾਂ ਨੇ 1 ਸਾਲ ਦੇ ਵਿੱਚ ਹੀ ਇਸੇ ਅਕਾਲੀ ਦਲ ਦੀਆਂ ਚੀਕਾਂ ਪਵਾਤੀਆਂ ਸੀ। ਤੋ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਤੋਂ ਬਾਅਦ 'ਚ ਹਜੇ ਸਾਲ ਨਹੀਂ ਪੂਰਾ ਹੋਇਆ ਗਿਆਨੀ ਰਘਵੀਰ ਸਿੰਘ ਨੂੰ, ਕੌਮ ਉਹਨਾਂ ਵੱਲ ਦੇਖ ਰਹੀ ਆ। ਜਦੋਂ ਤਾਂ ਚੰਗਾ ਟਾਈਮ ਹੁੰਦਾ ਉਦੋਂ ਤਾਂ ਲੀਡਰਸ਼ਿਪ ਦੀ ਕੋਈ ਪਰਖ ਨਹੀਂ ਨਾ ਹੁੰਦੀ। ਕ੍ਰਾਈਸਿਸ ਦੇ ਮੌਕੇ, ਸੰਕਟ ਦੇ ਮੌਕੇ ਜਥੇਦਾਰ ਦੀ ਪਰਖ ਹੋਣੀ ਹੁੰਦੀ ਹੈ, ਲੀਡਰ ਦੀ ਪਰਖ ਹੋਣੀ ਹੁੰਦੀ ਹੈ। ਇਸ ਮੌਕੇ ਗਿਆਨੀ ਰਘਵੀਰ ਸਿੰਘ ਕਿਤੇ ਆਪਣੇ ਆਪ ਨੂੰ ਗਵਾ ਨਾ ਲੈਣ, ਇਹ ਸਾਡੀ ਬਹੁਤ ਵੱਡਾ ਸਾਡੇ ਸ਼ੰਕਾ ਜਾਂ ਖਾਦਸ਼ਾ। ਦੂਜੀ ਜਿਹੜੀ ਗੱਲ ਆ, ਜਿਹੜੇ ਜਥੇਦਾਰ ਸਾਹਿਬਾਨ ਨੇ ਅਕਾਲ ਤਖਤ ਸਾਹਿਬ ਦੇ ਮੂਹਰੇ ਜਿਹੜੇ ਡਟ ਕੇ ਖੜੇ ਆ ਅਕਾਲੀ ਜਥੇਦਾਰ, ਉਹਨਾਂ ਲਈ, ਕਿਉਂਕਿ ਜਿਹੜਾ ਆਮ ਅਕਾਲੀ ਵਰਕਰ ਆ ਜਾਂ ਆਮ ਜਿਹੜਾ ਦੋ ਤਰ੍ਹਾਂ ਦੇ ਨੇ ਅਕਾਲੀ ਦਲ ਦੇ ਵਿੱਚ, ਇੱਕ ਤਾਂ ਜਥੇਦਾਰੀ ਕਲਚਰ ਵਾਲੇ ਕੁਝ ਸੱਜਣ ਨੇ ਨਾ, ਜਿਵੇਂ ਸੰਤਾ ਸਿੰਘ ਉਮੈਦਪੁਰੀ ਜਾਂ ਜਥੇਦਾਰ ਟੌਹੜਾ ਦੇ ਛਤਰ ਛਾਇਆ ਹੇਠ ਪਲੇ ਇਹ ਕੁਛ ਆਗੂ ਨੇ। ਇਹਨਾਂ ਸਾਰਿਆਂ ਤੋਂ ਆਸ ਕੀਤੀ ਜਾ ਰਹੀ ਆ ਕਿ ਜ਼ਿੰਮੇਵਾਰੀ ਨਿਭਾਉਣ, ਪਰ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਝੰਡੇ ਹੇਠਲੇ ਲੋਕ ਨੇ, ਇਹਨਾਂ ਸਾਰਿਆਂ ਨੇ ਤਾਂ ਜਿਵੇਂ ਮੈਥੀ ਲਿਆ। ਤੇ ਇਹ ਇਸ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਹੈਗਾ ਕਿ ਜਿਹੜਾ ਦੋਸ਼ੀ ਆ ਉਹ ਬਾਦਲ ਦਲ ਨੇ ਨਹੀਂ ਇਕੱਲੇ ਨੇ ਬਣਨਾ, ਉਹਦੇ 'ਚ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਕਲੂਡ ਹੋਣੀ ਆ। ਪਿਛਲੀ ਵਾਰ ਜਦੋਂ ਸ਼੍ਰੋਮਣੀ ਕਮੇਟੀ ਨੇ ਉਹ ਜਿਹੜੇ ਦਿੱਤੇ 1 ਕਰੋੜ ਦੇ ਲਾਗੇ ਦੇ ਇਸ਼ਤਿਹਾਰ, ਉਹ ਦਿੱਤੇ ਚਾਹੇ ਬਾਦਲਕਿਆਂ ਦੇ ਕਹਿਣ ਤੇ ਬਾਦਲਕਿਆਂ ਨੇ ਭਰਤੇ, ਪਰ ਸ਼੍ਰੋਮਣੀ ਕਮੇਟੀ ਕਿਵੇਂ ਬੇਦੋਸ਼ੀ ਆ ਉਹਦੇ 'ਚ? ਕਿਵੇਂ ਸ਼੍ਰੋਮਣੀ ਕਮੇਟੀ ਨੇ ਗੁਰੂ ਦੀ ਗੋਲਕ ਦਾ ਪੈਸਾ ਕੱਢ ਕੇ ਅਕਾਲੀਆਂ ਦੇ, ਬਾਦਲਕਿਆਂ ਦੇ ਕਹਿਣ ਤੇ ਖਰਚਤਾ? ਅੱਜ ਬੜਾ ਸੌਖਾ ਜਿਹਾ ਕਿਹਾ ਜਾ ਰਿਹਾ ਕਿ ਲਓ ਜੀ ਉਹਨਾਂ ਨੇ ਪੈਸੇ ਭਰਤੇ, ਜੁਰਮਾਨਾ ਵੀ ਭਰਤਾ, ਪਰ ਸ਼੍ਰੋਮਣੀ ਕਮੇਟੀ ਦਾ ਦੋਸ਼, ਸ਼੍ਰੋਮਣੀ ਕਮੇਟੀ ਦੇ ਉਹ ਅਧਿਕਾਰੀ ਜਿਨ੍ਹਾਂ ਨੇ ਇਹ ਪੈਸਾ ਨਜਾਇਜ਼ ਗੁਰੂ ਦੀ ਗੋਲਕ ਦਾ, ਦਸਵੰਧ ਸੰਗਤ ਦਾ ਬਾਦਲਕਿਆਂ ਦੀ ਸਿਆਸਤ ਲਈ ਵਰਤਦਾ। ਸੋ ਇਸ ਤਰੀਕੇ ਨਾਲ ਅੱਜ ਵੀ ਸਰਦਾਰ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ ਤੇ ਗਿਆਨੀ ਰਘਵੀਰ ਸਿੰਘ, ਸੁਖਬੀਰ ਸਿੰਘ ਬਾਦਲ ਦੀ ਸਿਆਸਤ ਦਾ ਖਾਜਾ ਨਾ ਬਣ ਜਾਣ, ਇਹ ਇਸ ਵੇਲੇ ਦੀ ਸਭ ਤੋਂ ਵੱਡੀ ਜਿਹੜੀ ਸ਼ੰਕਾ ਜਾਂ ਖਦਸ਼ਾ ਵਾ, ਜਿਹਦੇ ਉੱਤੇ ਸਭ ਤੋਂ ਭਾਰੀ ਜ਼ਿੰਮੇਵਾਰੀ ਗਿਆਨੀ ਰਘਵੀਰ ਸਿੰਘ ਦੀ। ਘੁਮਾਣ ਸਾਹਿਬ, ਇਸੇ ਕੜੀ ਦੇ ਨਾਲ ਜੁੜਦਾ ਹੋਇਆ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ, ਚਾਹੇ ਉਹ 30 ਸੈਕਿੰਡ ਦੇ ਕਰੀਬ ਦੀ ਹੈ, ਤਾਂ ਉਹਦੇ ਵਿੱਚ ਜਥੇਦਾਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਗੱਲ ਕਰਦੇ ਨਜ਼ਰ ਆਉਂਦੇ ਨੇ ਕਾਂਗਰਸੀ ਜਿਹੜੇ ਮੁੱਖ ਮੰਤਰੀ ਰਹੇ ਨੇ, ਜਾਂ ਉਹ ਸੈਂਟਰ ਦੇ ਵੱਡੇ ਨੁਮਾਇੰਦਿਆਂ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਕਿ ਉਹਨਾਂ ਦੇ ਨਾਲ ਵੀ ਮੇਰੀ ਸਾਂਝ ਰਹੀ ਹੈ, ਮੇਰੀ ਗੱਲਬਾਤ ਹੁੰਦੀ ਰਹੀ ਆ।
ਤਾਂ ਇਸੇ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਸਵਾਲ ਚੱਕੇ ਜਾ ਰਹੇ ਨੇ ਕਿ ਜਿਹੜਾ ਮੈਂ ਪਹਿਲਾਂ ਹੀ ਕਿਹਾ ਸੀ ਕਿ ਬੀਜੇਪੀ ਦੇ ਨਾਲ ਸਾਂਝ ਗਾਂਢ ਹੈ, ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹਦੇ 'ਚ ਦੋ ਪੱਖ ਨੇ। ਪਹਿਲੀ ਗੱਲ ਤਾਂ ਇਹ ਆ ਕਿ ਵਿਰਸਾ ਸਿੰਘ ਵਲਟੋਹਾ, ਉਹਦੇ ਬਾਰੇ ਜਿਹੜੇ ਬੰਦੇ ਉਹਨੂੰ ਨਿੱਜੀ ਤੌਰ ਤੇ ਮਿਲਦੇ ਵਰਤਦੇ ਰਹੇ ਹੋਣ ਉਹਨਾਂ ਤੋਂ ਸਮਝਿਆ ਜਾ ਸਕਦਾ। ਜੇ ਨਿੱਜੀ ਤੌਰ ਤੇ ਕੋਈ ਨਹੀਂ ਮਿਲੇ ਵਰਤੇ ਤਾਂ ਦੋ ਤਿੰਨ ਸਵਾਲ ਨੇ ਜਿਨ੍ਹਾਂ ਦੇ ਆਲੇ ਦੁਆਲੇ ਗੱਲ ਖੜੀ ਕਰਕੇ ਸਮਝ ਸਕਦਾ ਬੰਦਾ। ਇੱਕ ਉਹਦੇ 'ਚ ਇਹ ਆ ਕਿ ਜੋਧਪੁਰ ਜੇਲ੍ਹ ਦੇ ਵਿੱਚ ਨਾਭੇ ਇੱਥੋਂ ਆਪਣੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਜਦੋਂ ਗ੍ਰਿਫਤਾਰੀਆਂ ਹੋਈਆਂ 84 ਤੋਂ ਬਾਅਦ, ਜਿੰਨੇ ਸਿੰਘ ਉੱਥੇ ਰਹੇ ਨੇ, ਉੱਥੇ ਇੱਕ ਬਹੁਤ ਆਪਸੀ ਸਿੰਘਾਂ ਦਾ ਕਲੈਸ਼ ਟਕਰਾਅ ਹੋਇਆ ਸੀ, ਜਿਹਦੇ ਵਿੱਚ ਇੱਕ ਪਾਸੇ ਜਨਰਲ ਲਾਭ ਸਿੰਘ ਵਾਲੀ ਧਿਰ ਸੀ, ਦੂਜੇ ਪਾਸੇ ਭਾਈ ਹਰਮਿੰਦਰ ਸਿੰਘ ਸੰਧੂ ਵਾਲੀ, ਵਿਰਸਾ ਸਿੰਘ ਵਲਟੋਹਾ, ਹਰਮਿੰਦਰ ਆਪਣੇ ਮਹਿਤਾ ਚਾਵਲਾ ਵਗੈਰਾ, ਇਹ ਸਾਰੇ ਸੀ। ਉਸ ਕਲੇਸ਼ ਦੀ ਜੜ ਵੀ ਵਿਰਸਾ ਸਿੰਘ ਵਲਟੋਹੇ ਦਾ ਸੁਭਾਅ ਸੀ। ਦੂਜੀ ਵਾਰ ਆ ਜੋ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ, ਕਿਉਂਕਿ ਇਹਨਾਂ ਦਾ ਵਲਟੋਹੇ ਦੇ ਨਾਲ ਹੀ ਦਾਸੂਵਾਲ ਪਿੰਡ ਆ ਭਾਈ ਸੁਖਦੇਵ ਸਿੰਘ ਬੱਬਰ ਦਾ, ਉਹ ਸ਼ਹੀਦੀ ਦਿਹਾੜਾ ਮਨਵਾਉਣਾ ਜਦੋਂ ਸ਼ੁਰੂ ਕੀਤਾ 2011-12 ਜਾਂ ਤੋਂ ਲਾਗੇ ਜਿਹਦੀ ਗੱਲ ਹੈ, ਇਸ ਵਿਰਸਾ ਸਿੰਘ ਵਲਟੋਹਾ ਦਾ ਬੜਾ ਇੰਪੋਰਟੈਂਟ ਰੋਲ ਹੈ। ਉੱਥੇ ਅਕਾਲੀ ਦਲ ਦੇ ਰਾਜ ਵਿੱਚ ਸੱਤਾ ਸੀ, ਜਦੋਂ ਇਹ ਆ ਕੇ ਬਹਿ ਜਾਂਦਾ ਸੀ, ਪੁਲਿਸ ਦਾ ਥੋੜਾ ਜਿਹਾ ਘੱਟ ਸੀ, ਅਸੀਂ ਸਾਰੇ ਉੱਥੇ ਮਸਾਂ 10-15 ਜੀ ਹੁੰਦੇ ਸੀ, ਹੌਲੀ ਹੌਲੀ ਸੰਗਤ ਵੱਧ ਗਈ, ਸਾਰਾ ਹੋ ਗਿਆ। ਪਰ ਇਹ ਗੱਲ ਅਸੀਂ ਭੁੱਲ ਨਹੀਂ ਸਕਦੇ ਕਿ ਵਿਰਸਾ ਸਿੰਘ ਵਲਟੋਹਾ ਦਾ ਵੀ ਇੱਕ ਰੋਲ ਹੈਗਾ। ਹੁਣ ਇਸ ਬੰਦੇ ਨੂੰ ਤਾਂ ਉੱਥੇ ਜਾਂ ਜਿਵੇਂ ਆਪਾਂ ਕੋਈ ਕਾਰਜ ਸ਼ੁਰੂ ਕਰਦੇ ਹਾਂ ਤਾਂ ਆਪਣੀ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ। ਕਈ ਇਹੋ ਜਿਹੇ ਸਮਾਗਮ ਜਾਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਅਸੀਂ ਸ਼ੁਰੂ ਕੀਤੀਆਂ, ਹੁਣ ਅਸੀਂ ਉਹਦੇ ਪ੍ਰਤੀ ਜ਼ਿੰਮੇਵਾਰੀ ਸਮਝਦੇ ਹਾਂ ਆਪਦੀ, ਵੀ ਜੇ ਕੋਈ ਹੋਰ ਆਊਟਸਾਈਡਰ ਆ ਕੇ ਖਰਾਬਾ ਕਰ ਵੀ ਜਾਵੇ ਤਾਂ ਅਸੀਂ ਉਹਨੂੰ ਠੀਕ ਕਰਨਾ। ਹੁਣ ਇਵੇਂ ਹੀ ਇਸ ਸ਼ਖਸ ਦੀ ਜ਼ਿੰਮੇਵਾਰੀ ਬਣਦੀ ਹੈ। ਪਰ 2015 ਦੇ ਵਿੱਚ ਇਸ ਬੰਦੇ ਨੇ ਉੱਥੇ ਇਹੋ ਜਿਹਾ ਮਾਹੌਲ ਬਣਾਇਆ ਕਿ ਕਲੇਸ਼ ਪੈ ਗਿਆ। ਜੈਸਾ ਵਿਰਸਾ ਸਿੰਘ ਵਲਟੋਹਾ ਨੇ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਰਵਾਇਤ ਵਿੱਚ ਉੱਥੇ ਸ਼ੁਰੂ ਕਰਨ ਚ ਬਹੁਤ ਵਧੀਆ ਕੀਤੀ ਹੋਈ ਆ, ਇਹਨੇ ਆਪਦੇ ਸੁਭਾਅ ਕਰਕੇ ਉੱਥੇ ਕਲੇਸ਼ ਪਾ ਆ। ਜਿਹੜਾ ਹੁਣ ਕਲੇਸ਼ ਪਿਆ ਹੋਇਆ, ਇਹਦੇ ਵਿੱਚ ਵੀ ਜੇਕਰ ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਜਥੇਦਾਰਾਂ ਦੇ ਖਿਲਾਫ ਬੋਲ ਕੇ ਉਹਨਾਂ ਨੂੰ ਫਿਰ ਮਜਬੂਰ ਕਰਤਾ। ਜਦੋਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਵੀਰ ਸਿੰਘ ਨੇ ਇਹਦੇ ਬਾਰੇ ਜਨਤਕ ਤੌਰ ਤੇ ਬੋਲਿਆ ਕਿ ਮੈਨੂੰ ਕਹਿੰਦੇ ਖੁੰਡਾ ਖੜਕਾ ਦੂੰ, ਉਹ ਗਿਆਨੀ ਰਘਵੀਰ ਸਿੰਘ ਤੋਂ ਬਾਅਦ ਚ ਗਿਆਨੀ ਹਰਪ੍ਰੀਤ ਸਿੰਘ ਦੀ ਆਪਾਂ ਦੁਖੀ ਇੱਕ ਰੋਦੇ ਕਲਪਿਆਂ ਦੀ ਵੀਡੀਓ ਦੇਖੀ, ਇਹ ਸਾਰਾ ਕੁਝ ਵਾਪਰਿਆ। ਸੋ ਭਾਈ ਵਿਰਸਾ ਸਿੰਘ ਵਲਟੋਹਾ ਇੱਕ ਕੌਮ ਦੇ ਸੰਘਰਸ਼ ਦਾ ਹਿੱਸਾ ਰਹੇ ਨੇ। ਬਾਬਾ ਜਰਨੈਲ ਸਿੰਘ ਦੀ ਧਿਰ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਰਿਹਾ, ਅਸੀਂ ਵੀ ਉਹਨਾਂ ਦਾ ਮੇਲ ਮਿਲਾਪ ਸੋਹਣਾ ਰਿਹਾ, ਮੇਰੇ ਨਾਲ ਹੁਣ ਵੀ ਗੱਲਬਾਤ ਹੋ ਸਕਦੀ ਹੁੰਦੀ ਹੋਵੇ। ਪਰ ਇਹ ਉਹਦੇ ਸੁਭਾਅ ਦੀ ਪ੍ਰੋਬਲਮ ਆ ਕਿ ਉਹ ਇੱਕ ਗੜਬੜ ਕਰ ਜਾਂਦਾ। ਤਾਂ ਇਸ ਮੌਕੇ ਵੀ ਆ ਜਿਹੜਾ ਸਾਰਾ ਕਲੇਸ਼ ਆ, ਇਹ ਇਸ ਤਰੀਕੇ ਨਾਲ ਨਹੀਂ ਸੀ ਹੋਣਾ ਜਿਵੇਂ ਬਣ ਕੇ ਰਹਿ ਗਿਆ। ਹੁਣ ਫੇਰ ਨਹੀਂ ਹਟ ਰਿਹਾ ਬੰਦਾ ਇਹ। ਹੁਣ ਜਿਹੜੀਆਂ ਵੀਡੀਓ ਕਲਿੱਪਸ ਨੇ ਉਹ ਟੋਟੇ ਕਰਕੇ ਇਉਂ ਦਿਖਾਈਆਂ ਜਾਂਦੀਆਂ ਨੇ ਵੀ ਖਨੀ ਬਹੁਤ ਵੱਡੀ ਗੱਲ ਆ। ਹੁਣ ਥੱਲੇ ਜਦੋਂ ਵੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਆਉਂਦੀ ਆ, ਅੱਗੇ ਤਾਂ ਜ਼ਮਾਨਾ ਹੋਰ ਸੀ, ਹੋ ਸਕਦਾ ਜਦੋਂ ਸੋਸ਼ਲ ਮੀਡੀਆ ਨਾ ਹੁੰਦਾ ਉਦੋਂ ਕਿਸੇ ਅਖਬਾਰ ਵਿੱਚ ਜਾਂ ਕਿਸੇ ਆਪਣੀ ਮਨੋਪਲੀ ਵਾਲੇ PTC ਵਰਗੇ ਚੈਨਲ ਤੇ ਚਲਾ ਕੇ ਜਥੇਦਾਰਾਂ ਦਾ ਵਿਰੋਧ ਆਪਾਂ ਇਹ ਬਣਵਾ ਲੈਂਦੇ। ਪਰ ਹੁਣ ਪਤਾ ਕੀ ਆ, ਨਾਲ ਦੀ ਨਾਲ ਲੋਕ ਕਹਿੰਦੇ ਆ ਵੀ ਉਹ ਕਹਿ ਕੀ ਰਿਹਾ, ਇਹ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਆ, ਜਿਹਦੇ ਉੱਤੇ ਬੈਠੇ ਹੋਏ ਬੰਦੇ ਨੂੰ ਹਰ ਤਰ੍ਹਾਂ ਦਾ ਸਿੱਖ, ਚਾਹੇ ਉਹ ਕਾਂਗਰਸੀ ਸਿੱਖ ਆ, ਚਾਹੇ ਕਾਮਰੇਡ ਸਿੱਖ ਆ, ਚਾਹੇ ਉਹ ਕੋਈ ਹੋਰ ਕਿਸੇ ਵੀ ਜਮਾਤ ਵਿੱਚ ਸਿੱਖ ਵਾ, ਉਹ ਉਹਦੇ ਨਾਲ ਗੱਲ ਕਰ ਸਕਦਾ, ਮਿਲ ਸਕਦਾ। ਜਾਂ ਤਾਂ ਆਪਣੇ ਪੰਥ ਵਿੱਚ ਇਹ ਹੋਵੇ ਨਾ ਕਿ ਇਕੱਲੇ ਸਿੱਖਾਂ ਦਾ ਜਥੇਦਾਰ ਆ, ਸਿੱਖਾਂ ਚੋਂ ਵੀ ਇਕੱਲੇ ਬਾਦਲ ਦਲ ਵਾਲਿਆਂ ਦਾ ਜਥੇਦਾਰ, ਇਹੋ ਜਿਹੀ ਤਾਂ ਗੱਲ ਹੈ ਨਹੀਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਸਾਰਿਆਂ ਸਿੱਖਾਂ ਲਈ ਆ ਪਹਿਲਾਂ ਤਾਂ, ਫਿਰ ਗੈਰ ਸਿੱਖਾਂ ਲਈ ਵੀ ਆ। ਆਪਣਾ ਇਤਿਹਾਸ ਗਵਾਹ ਆ ਕਿ ਜਦੋਂ 1763 ਦੇ ਲਾਗੇ ਕਸੂਰ ਦੇ ਵਿੱਚ ਪਠਾਣਾ ਨੇ, ਉਸਮਾਨ ਖਾਨ ਹੁਣਾਂ ਨੇ ਇੱਕ ਬ੍ਰਾਹਮਣ ਜਾਤ ਨਾਲ ਸੰਬੰਧਿਤ ਬ੍ਰਾਹਮਣੀ ਚੱਕ ਲਈ, ਅਗਵਾ ਕਰ ਲਈ, ਕਿਡਨੈਪ ਕਰ ਲਈ, ਤੇ ਉਹ ਜਿਹੜਾ ਬ੍ਰਾਹਮਣ ਸੀ ਉਹ ਆਪਦੇ ਇਸ ਦੁੱਖ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੇ ਆਇਆ। ਤੇ ਫਿਰ ਇਹਦਾ ਮਤਲਬ ਜਾਂ ਇਸ ਤਰੀਕੇ ਨਾਲ ਜੱਸਾ ਸਿੰਘ ਆਹਲੂਵਾਲੀਏ ਵੇਲੇ, ਭਾਈ ਜੱਸਾ ਸਿੰਘ ਆਹਲੂਵਾਲੀਏ ਮੌਕੇ ਬਹੁਤ ਸਾਰੇ ਲੋਕ ਆ ਕੇ ਇੱਥੇ ਅਰਦਾਸ ਕਰਦੇ ਰਹੇ ਵੀ ਸਾਡੀਆਂ ਬੱਚੀਆਂ ਚੱਕ ਕੇ ਲੈ ਗਏ। ਇਹ ਗੱਲ ਦੱਸਦੀ ਆ, ਇਤਿਹਾਸ ਦਾ ਹਿੱਸਾ ਆ। ਚਲੋ ਇਸ ਪਾਸੇ ਸਾਡਾ ਅੱਜ ਭਾਵੇਂ ਨਹੀਂ ਹੈਗਾ, ਪਰ ਇਹ ਤੋਂ ਆਪਾਂ ਇਸ ਉਦਾਹਰਨ ਤੋਂ ਇਹ ਸਿੱਖਿਆ ਤਾਂ ਲੈ ਸਕਦੇ ਆ ਨਾ ਕਿ ਵੀ ਗੈਰ ਸਿੱਖ ਵੀ ਅਕਾਲ ਤਖਤ ਸਾਹਿਬ ਤੇ ਆ ਕੇ ਜਥੇਦਾਰ ਕੋਲ ਆਪਣੀ ਅਰਜ਼ ਬੇਨਤੀ ਕਰ ਸਕਦੇ, ਆਪਦੀ ਗੱਲ ਕਹਿ ਸਕਦੇ। ਸੋ ਜੇਕਰ ਤਾਂ ਸਾਡੇ ਪੰਥ ਦੀ ਇਹ ਰਵਾਇਤ ਹੋਵੇ ਕਿ ਗੈਰ ਸਿੱਖ ਕੋਈ ਆ ਹੀ ਨਹੀਂ ਸਕਦਾ,
ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਨੇ ਬਤੌਰ ਜਥੇਦਾਰ ਉਹਨੂੰ ਮਿਲ ਲਿਆ ਹੋਵੇ, ਫਿਰ ਤਾਂ ਉਹਦਾ ਗੁਨਾਹ ਵਾ। ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ, ਉਹਨਾਂ ਕੋਲੇ ਕਾਂਗਰਸ ਦੇ ਲੀਡਰ ਵੀ ਆਉਣਗੇ, ਅਕਾਲੀ ਦਲ ਦੇ ਲੀਡਰ ਵੀ ਆਉਣਗੇ, ਭਾਜਪਾ ਦੇ ਵੀ ਲੀਡਰ ਆਉਣਗੇ, ਗੱਲਾਂ ਵੀ ਹੋਣਗੀਆਂ। ਹੁਣ ਜੇਕਰ ਤਾਂ ਉਹ ਭਾਈ ਤੁਹਾਡੇ ਥਾਪੇ ਹੋਏ ਜਥੇਦਾਰ ਜਿਹਨੇ ਤੁਹਾਡਾ ਬੇੜਾ ਤਾਰਤਾ, ਉਦੋਂ ਗਿਆਨੀ ਗੁਰਬਚਨ ਸਿੰਘ ਦੇ ਕਰਕੇ ਇੰਨਾ ਮਾੜਾ ਮਾਹੌਲ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਕਰਕੇ ਹੀ ਇਸ ਪੋਸਟ ਨੂੰ ਦੁਬਾਰਾ ਰੈਲੇਵੈਂਟ ਹੋਣ ਦਾ ਮੌਕਾ ਮਿਲਿਆ। ਇਹ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਜਿੰਨੀ ਉਦੋਂ ਬਿਰਤਾ ਚ ਸੀਗੀ, ਗਿਆਨੀ ਹਰਪ੍ਰੀਤ ਸਿੰਘ ਤਾਂ ਉੱਥੋਂ ਆਉਣਾ ਨਹੀਂ ਸੀ ਚਾਹੁੰਦੇ। ਉਹ ਤਾਂ ਕਹਿੰਦਾ ਸੀ ਮੈਂ ਤਾਂ ਦਮਦਮਾ ਸਾਹਿਬ ਦੇ ਤਖਤ ਦੀ ਸੇਵਾ ਕਰਦਾ, ਬਸ ਬਹੁਤ ਆ। ਇਧਰੋਂ ਗਿਆਨੀ ਗੁਰਬਚਨ ਸਿੰਘ ਕਹਿੰਦੇ ਸੀ ਕਿ ਮੈਂ ਚੱਲਿਆ ਘਰ ਨੂੰ, ਮੇਰਾ ਖਹਿੜਾ ਛੁਡਾਓ, ਕਿਉਂਕਿ ਹਰ ਵਾਰੀ ਇੱਥੇ ਸੰਗਤ ਉਹਦੀ ਬੇਇੱਜ਼ਤੀ ਕਰਦੀ ਸੀ ਜਦੋਂ ਉਹ ਬੰਦੀ ਛੋੜ ਦਿਹਾੜੇ ਬੋਲਣ ਲੱਗਦਾ ਸੀ। ਉਹ ਕੁੱਲ ਮਿਲਾ ਕੇ ਉਸ ਮੌਕੇ ਇਹ ਤਾਂ ਬਾਦਲ ਦਲ ਨੂੰ ਇਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਸਾਡਾ ਇਹਨੇ ਡੰਗ ਸਾਰਿਆ। ਤੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਬਣੇ, ਉਦੋਂ ਅਸੀਂ ਸਾਰੇ, ਮੈਂ ਖੁਦ ਉਹਨਾਂ ਵਿੱਚੋਂ ਹਾਂ, ਅਸੀਂ ਕਹਿੰਦੇ ਸੀ ਬਾਦਲਾਂ ਦੇ ਥੋਪੇ ਜਥੇਦਾਰ ਨੇ, ਇਹ ਬਾਦਲਾਂ ਦੇ ਥਾਪੇ ਜਥੇਦਾਰ ਨੇ। ਉਹਨਾਂ ਦਿਨਾਂ ਦੇ ਵਿੱਚ ਚੱਬੇ ਵਾਲੇ ਜਥੇਦਾਰ ਜਿਹੜੇ ਸੀ, ਉਹ ਸੰਗਤ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਉਹਨਾਂ ਪ੍ਰਤੀ ਸੰਗਤ ਦਾ ਜ਼ਿਆਦਾ ਝੁਕਾਅ ਸੀ। ਇਹ ਵੱਖਰੀ ਗੱਲ ਆ ਕਿ ਉਹ ਤਿੰਨੇ ਚੱਬੇ ਵਾਲੇ ਜਥੇਦਾਰ ਆਪ ਪ੍ਰਸੰਗਕ ਹੁੰਦੇ ਗਏ। ਉਹ ਆਪਦੀਆਂ ਗਲਤੀਆਂ ਕਰਕੇ ਆਪਣੇ ਆਪ ਹੀ ਸੰਗਤ ਵਿੱਚ ਆਪਦਾ ਅਸਰ ਜਿਹੜਾ ਉਹ ਗਵਾ ਬੈਠੇ। ਇਹ ਉਹਨਾਂ ਦੀ ਗੜਬੜ, ਉਹਨਾਂ ਦੀ ਗਲਤੀ ਆ। ਇਸ ਸਮੇਂ ਦੋ ਚੀਜ਼ਾਂ ਇਕੱਠੀਆਂ ਵਾਪਰ ਰਹੀਆਂ ਸੀ। ਇੱਕ ਪਾਸੇ ਚੱਬੇ ਵਾਲੇ ਜਥੇਦਾਰ ਦਿਨੋਂ ਦਿਨ ਸੰਗਤ ਵਿੱਚ ਆਪਦਾ ਵਕਾਰ ਗਵਾਉਂਦੇ ਜਾ ਰਹੇ ਸੀ, ਇੱਕ ਪਾਸੇ ਭਾਈ ਹਰਪ੍ਰੀਤ ਸਿੰਘ ਦੇ ਕਰਕੇ ਬਾਦਲ ਦਲ ਵੱਲੋਂ ਥਾਪੇ ਹੋਏ ਜਥੇਦਾਰ ਅਕਾਲ ਤਖਤ ਸਾਹਿਬ ਦੇ ਰਾਹੀਂ ਕੌਮ ਦੀ ਸੇਵਾ ਕਰ ਕਰਕੇ, ਚੰਗੇ ਕੰਮ ਕਰ ਕਰਕੇ ਲੋਕਾਂ 'ਚ ਆਪਦਾ ਆਧਾਰ ਵਕਾਰ ਵਧਾਉਂਦੇ ਜਾ ਰਹੇ ਸੀ। ਜਦੋਂ ਉਹ ਪੂਰਾ ਬੈਲੈਂਸ ਹੋ ਗਿਆ, ਉਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਦਬਾਅ ਪਾਇਆ ਗਿਆ। ਇਹਨਾਂ ਵਿਰਸਾ ਸਿੰਘ ਬਲਟੋਹੇ ਵਰਗਿਆਂ ਨਹੀਂ ਪਾਇਆ ਕਿ ਜੀ ਚੱਕ ਦਿਓ ਫੁੱਟੇ, ਇੱਥੇ ਸੱਦ ਲਓ ਉਹਨੂੰ, ਸੁਖਬੀਰ ਸਿੰਘ ਬਾਦਲ ਨੂੰ, ਐਂ ਕਰ ਦੋ, ਐਂ ਕਰ ਦੋ, ਐਂ ਕਰ ਦੋ। ਇਸ ਗੱਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੀ ਗੱਲ ਨਹੀਂ ਸੀ ਮੰਨਦੇ। ਤੇ ਉਹ ਗਿਆਨੀ ਹਰਪ੍ਰੀਤ ਸਿੰਘ ਨੇ ਕਹਿਤਾ ਜੀ, ਇਹ ਕਹਿੰਦੇ ਉਹ ਤਾਂ ਕਮਜ਼ੋਰ ਆ, ਉਹ ਕਹਿੰਦਾ ਮੈਂ ਕਮਜ਼ੋਰ ਹੀ ਚੰਗਾ, ਤੁਸੀਂ ਦਲੇਰ ਲਾ ਲਓ। ਉਹ ਗਿਆਨੀ ਰਘਵੀਰ ਸਿੰਘ ਉਸ ਮਾਹੌਲ ਵਿੱਚੋਂ ਜਥੇਦਾਰ ਬਣਾ ਦਿੱਤੇ ਗਏ। ਹੁਣ ਜਦੋਂ ਗਿਆਨੀ ਰਘਵੀਰ ਸਿੰਘ ਜਥੇਦਾਰ ਲਾ ਦਿੱਤੇ ਗਏ ਤਾਂ ਇਹਨਾਂ ਨੂੰ ਲੱਗਦਾ ਤਾਂ ਇਹ ਹੋਣਾ ਵਿਰਸਾ ਸਿੰਘ ਬਲਟੋਹਾ ਵਰਗੇ ਵਾਲਿਆਂ ਨੂੰ ਵੀ ਹੁਣ ਅਸੀਂ ਜੋ ਮਨਮਰਜ਼ੀ ਕਰਾ ਲਾਂਗੇ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਤਾਂ ਬਹਿਣਾ ਹੀ ਸੀ। ਉੱਥੇ ਫਿਰ ਗਿਆਨੀ ਹਰਪ੍ਰੀਤ ਸਿੰਘ ਉਹ ਗੱਲਾਂ, ਜਿਹੜੀਆਂ ਗੱਲਾਂ ਉਹ ਪਹਿਲਾਂ ਕਹਿੰਦੇ ਸੀ ਕਿ ਆਹ ਗੱਲਾਂ ਕੀਤੇ ਬਗੈਰ ਪੰਥ ਦੀ ਤਸੱਲੀ ਨਹੀਂ ਹੋਣੀ, ਹੁਣ ਜੇਕਰ ਇੱਕ ਜੈਨੂਅਨ ਗੱਲ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਹੋਣ ਤੇ ਉਹਨੂੰ ਬਣਾ ਕੇ ਇਉਂ ਦਿਖਾਇਆ ਜਾਵੇ ਕਿ ਇਹ ਤਾਂ ਬੀਜੇਪੀ ਦੀ ਖੇਡ ਖੇਡ ਰਿਹਾ, ਇਹ ਕੋਈ ਗੱਲ ਥੋੜੀ ਬਣਦੀ ਆ। ਸੋ ਅੱਜ ਉਸ ਵੀਡੀਓ ਦੇ ਨਿੱਕੇ ਨਿੱਕੇ ਕਲਿੱਪ ਕੱਟ ਕੇ ਅਸਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਵਕਾਰ ਆ ਉਹ ਰੋਲਣ ਦੇ ਯਤਨ ਨੇ, ਪਰ ਹੇਠਾਂ ਸੰਗਤ ਸਿਆਣੀ ਆ, ਉਹ ਕਹਿ ਦਿੰਦੇ ਨੇ ਵੀ ਭਾਈ ਐਡੀ ਕਿਹੜੀ ਗੱਲ, ਉਹ ਸ਼ਰੇਆਮ ਕਹਿ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਤੇ ਭਾਈ ਮੈਂ ਕਿਉਂ ਨਹੀਂ ਗੱਲ ਕਰੂੰ। ਔਰ ਸਾਰਿਆਂ ਦੇ ਸਾਹਮਣੇ ਆ, ਜਿੱਦਾਂ ਮਨਜਿੰਦਰ ਸਿੰਘ ਸਰਸਾ ਬਾਦਲ ਦਲ ਨੂੰ ਬਾਏ ਬਾਏ ਕਰਕੇ ਬੀਜੇਪੀ 'ਚ ਸ਼ਾਮਲ ਹੋਇਆ ਸੀ, ਉਸ ਟਾਈਮ ਇੱਥੇ ਦਰਬਾਰ ਸਾਹਿਬ ਦੇ ਵਿੱਚ ਮੰਜੀ ਸਾਹਿਬ 'ਚ ਇੱਕ ਬੜਾ ਵੱਡਾ ਇਕੱਠ ਕੀਤਾ ਗਿਆ, ਜਿੱਥੇ ਵੱਡੇ ਬਾਦਲ ਨੇ, ਹੋਰ ਅਕਾਲੀ ਲੀਡਰਾਂ ਨੇ, ਗਿਆਨੀ ਹਰਪ੍ਰੀਤ ਸਿੰਘ ਨੇ ਬੀਜੇਪੀ ਦੇ ਉੱਤੇ ਬੜੇ ਵੱਡੇ ਸਖਤ ਦੋਸ਼ ਲਾਏ ਸੀ ਬਈ ਇਹ ਸਾਡੇ ਬੰਦਿਆਂ ਨੂੰ ਮੈਨੂਪਲੇਟ ਕਰਕੇ, ਬਾਂਹ ਮਰੋੜ ਕੇ ਬਾਦਲ ਦਲ ਤੋਂ ਛੁਡਵਾ ਕੇ ਉਹਨਾਂ ਨੂੰ ਬੀਜੇਪੀ ਜੁਆਇਨ ਕਰਾ ਰਹੇ ਨੇ। ਸੋ ਇਸ ਮਾਹੌਲ ਦੇ ਵਿੱਚ ਮਨਜਿੰਦਰ ਸਿੰਘ ਸਰਸਾ, ਅਮਿਤ ਸ਼ਾਹ ਤੇ ਇੱਕ ਕੋਈ ਹੋਰ ਲੀਡਰ ਸੀ, ਇਹ ਤਿੰਨ ਚਾਰ ਇੱਥੇ ਅੰਮ੍ਰਿਤਸਰ ਆਏ। ਉਹ ਫੋਟੋਆਂ ਉਹ ਕੋਈ ਲੁਕੀ ਛਿਪੀ ਗੱਲ ਥੋੜੀ ਆ, ਕੋਈ ਗੁਪਤ ਗੱਲ ਥੋੜੀ ਆ, ਉਹ ਪਬਲਿਕ ਦੇ ਵਿੱਚ ਗੱਲ ਆਈ। ਤੇ ਉਹ ਗੱਲ ਤੋਂ ਬਾਅਦ ਵਿੱਚ ਜਿਹੜਾ ਅਮਿਤ ਸ਼ਾਹ ਨਾਲ ਜਾਂ ਮੋਦੀ ਨਾਲ ਜਾਂ ਕਿਸੇ ਵੀ ਹੋਰ ਵੱਡੇ ਆਗੂ ਨਾਲ, ਭਾਰਤ ਦੇ ਨਾਲ ਜਾਂ ਦੁਨੀਆ ਦੇ ਕਿਸੇ ਵੀ ਸਿੱਖ ਨਾਲ ਜਾਂ ਗੈਰ ਸਿੱਖ ਆਗੂ ਨਾਲ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਬਤੌਰ ਅਕਾਲ ਤਖਤ ਜਥੇਦਾਰ ਗੱਲ ਹੁੰਦੀ ਆ ਤਾਂ ਕੀ ਪਾਪ ਆ ਜੀ? ਇਹ ਕਿਵੇਂ ਗਲਤ ਆ? ਹੁਣ ਵਿਰਸਾ ਸਿੰਘ ਬਲਟੋਹਾ ਤੇ ਉਹਦੇ ਵਰਗੇ, ਔਰ ਇਹ ਜਿਹੜੀ ਚੰਗੀ ਗੱਲ ਆ ਇਸ ਸਾਰੇ ਮਸਲੇ ਦੇ ਵਿੱਚ ਰਜਿੰਦਰ ਸਿੰਘ ਵੀਰ ਜੀ, ਉਹ ਇਹ ਹੋ ਰਹੀ ਆ ਕਿ ਖਾਲਸਾ ਪੰਥ ਦਾ ਕੋਈ ਵੀ ਇਹੋ ਜਿਹਾ ਇਸ ਗੱਲ ਦਾ ਅਸਰ ਨਹੀਂ ਹੋ ਰਿਹਾ। ਲੋਕਾਂ ਨੂੰ ਸਭ ਸਮਝ ਆ, ਸੰਗਤ ਸਿਆਣੀ ਆ, ਉਹ ਸੋਸ਼ਲ ਮੀਡੀਆ ਦਾ ਜ਼ਮਾਨਾ, ਜੇਕਰ ਕਿਸੇ ਨੂੰ ਮੌਕੇ ਤੇ ਕੋਈ ਗੱਲ ਨਾ ਵੀ ਸਮਝ ਲੱਗੇ ਨਾ ਵੀ ਇਹ ਕੀ ਹੋ ਗਿਆ, ਇੱਕਦਮ ਕਈ ਵਾਰੀ ਬੰਦੇ ਨੂੰ ਸ਼ੌਕ ਜਿਹਾ ਵੀ ਲੱਗਦਾ ਵੀ ਇਹ ਕੀ ਕਹੀ ਜਾ ਰਿਹਾ ਗਿਆਨੀ, ਉਹ ਜਦੋਂ ਗਾਹਾਂ ਬੰਦਾ ਪੜ੍ਹਦਾ ਕਿਸੇ ਦੇ ਵਿਚਾਰੋਂ ਨੂੰ ਸਮਝ ਲੱਗ ਜਾਂਦੀ ਆ। ਇਹ ਬਤੌਰ ਅਕਾਲ ਤਖਤ ਦੇ ਜਥੇਦਾਰ ਜੇਕਰ ਉਹਨੇ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ ਤਾਂ ਕੀ ਮਾੜਾ ਕੀਤਾ? ਕਰੇਗਾ ਹੀ, ਫੋਨ ਵੀ ਆਉਣਗੇ ਕਿਸੇ ਵੀ ਮਸਲੇ ਉੱਤੇ। ਹੁਣ ਪੰਥ ਦਾ ਕੋਈ ਮਸਲਾ ਮੰਨ ਲਓ ਬਈ ਕੋਈ ਅਮਨ ਕਾਨੂੰਨ ਦੀ ਪੰਜਾਬ ਦੇ ਵਿੱਚ ਹਾਲਤ ਬਣ ਗਈ ਤੇ ਪੰਜਾਬ ਦਾ ਸੀਐਮ ਜਾਂ ਕੇਂਦਰ ਦਾ ਕੋਈ ਵੱਡਾ ਮੰਤਰੀ ਉਹ ਕਹਿ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ
ਕਿ ਆਹ ਜੀ ਮਾਹੌਲ ਬਣ ਗਿਆ ਵਾ ਤੇ ਤੁਸੀਂ ਵੀ ਇਸ ਗੱਲ ਦਾ ਖਿਆਲ ਰੱਖਿਓ। ਕੋਈ ਵੀ ਗੱਲ ਹੋ ਸਕਦੀ ਹੈ। ਆ ਪਿੱਛੇ ਜੇ ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਮਸਲਾ ਚੱਲਿਆ ਪੰਥ ਵਿੱਚ, ਹੋ ਸਕਦਾ ਉਦੋਂ ਪੰਜਾਬ ਸਰਕਾਰ ਵੀ, ਮੁੱਖ ਮੰਤਰੀ ਵੀ ਜਾਂ ਗ੍ਰਹਿ ਮੰਤਰੀ ਜਾਂ ਕੋਈ ਹੋਰ ਜਥੇਦਾਰ ਅਕਾਲ ਤਖਤ ਨਾਲ ਉਸ ਟਾਈਮ ਗੱਲ ਟੱਚ ਵਿੱਚ ਹੋਵੇ। ਇਹ ਆਮ ਗੱਲਾਂ ਨੇ, ਜਿਹੜੇ ਬੰਦੇ ਵੱਡੇ ਸਿਸਟਮਾਂ 'ਚ ਰਹਿੰਦੇ ਨੇ ਜਾਂ ਜਿਹੜੇ ਗੱਲਾਂ ਨੂੰ ਜਾਣਦੇ ਆ, ਪੋਸਟਾਂ ਦੀ ਅਹਿਮੀਅਤ ਨੂੰ ਜਾਣਦੇ ਆ ਕਿ ਉਹਨਾਂ ਨਾਲ ਜੁੜੀਆਂ ਹੋਈਆਂ ਆ ਵੀ ਗੱਲਾਂ ਨੇ। ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਆਪਾਂ ਸਕੱਤਰੇਤ 'ਚ ਜਾਂਦੇ ਆ, ਉੱਥੇ ਹਜ਼ਾਰਾਂ, ਸਾਨੂੰ ਕਈ ਦੁਨੀਆ 'ਚੋਂ ਆਪਣੇ ਪਿੰਡਾਂ 'ਚੋਂ ਭਰਾ ਆਉਂਦੇ ਪੁੱਛ ਲੈਂਦੇ ਆ ਵੀ ਅਸੀਂ ਅਕਾਲ ਤਖਤ ਸਾਹਿਬ ਤੇ ਆ ਕੰਪਲੀਟ ਕਰਨੀ ਹੈ। ਉਹ ਕਈਆਂ ਨੂੰ ਦੱਸੀਦਾ ਵੀ ਅਕਾਲ ਤਖਤ ਸਾਹਿਬ ਤੇ ਨਹੀਂ ਜਾਈਦਾ, ਉਹ ਉਰਲੇ ਪਾਸੇ ਇੱਕ ਸਕੱਤਰੇਤ ਵੱਖਰਾ ਬਣਿਆ ਹੋਇਆ, ਉੱਥੇ ਜਾਈਦਾ, ਉੱਥੇ ਬੈਠਣ ਉੱਠਣ ਦਾ ਸਾਰਾ ਇੰਤਜ਼ਾਮ ਆ। ਸਾਡੇ ਜਿਹੜੇ ਭਰਾ ਨੇ, ਜੇ ਉਹ ਇਹ ਸਮਝ ਕੇ ਆ ਜਾਣ ਕਿ ਅਸੀਂ ਕਹਿੰਦੇ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਾਂਗੇ, ਨਹੀਂ, ਉੱਥੇ ਇੱਕ ਉਹਨਾਂ ਦਾ ਸਪੈਸ਼ਲ ਖਾਸ ਇੱਕ ਜਿਹੜਾ ਜਸਪਾਲ ਸਿੰਘ ਆ ਉਹ ਨਿਯੁਕਤ ਕੀਤਾ ਹੋਇਆ, ਤਲਵਿੰਦਰ ਸਿੰਘ ਇੱਕ ਬੁੱਟਰ ਆ, ਐਵੇਂ ਹੀ ਪਰਾਂ ਸ਼੍ਰੋਮਣੀ ਕਮੇਟੀ ਦਾ ਸਿਸਟਮ ਆ, ਉਧਰ ਸਕੱਤਰ ਪ੍ਰਧਾਨ ਜਾਂ ਹੋਰ ਸਾਰੇ ਬੈਠਦੇ ਨੇ। ਇਹ ਸਾਰੀਆਂ ਗੱਲਾਂ ਦੇ ਵਿੱਚ ਦੀ ਇੱਕ ਚੰਗਾ ਸਿਸਟਮ ਸਾਡੀ ਕੌਮ ਦਾ ਬਣਿਆ ਹੋਇਆ, ਔਰ ਵਿਰਸਾ ਸਿੰਘ ਬਲਟੋਹਾ ਵਰਗੇ ਬੰਦਿਆਂ ਨੂੰ ਵੀ ਪਤਾ ਇਸ ਗੱਲ ਦਾ ਕਿ ਕੀ ਸਿਸਟਮ ਆ। ਪਰ ਇਸ ਮੌਕੇ ਕਿਉਂਕਿ ਉਹਨੂੰ ਇਉਂ ਲੱਗਦਾ ਕਿ ਇੱਕ ਤਾਂ ਮੈਂ ਅਕਾਲੀ ਦਲ ਦਾ, ਬਾਦਲ ਦਲ ਦਾ ਫਾਇਦਾ ਕਰਨ ਦੀਆਂ ਫੜਾ ਮਾਰਦਾ ਸੀ, ਮੈਂ ਤਾਂ ਕਰਾਤਾ ਨੁਕਸਾਨ, ਮੈਨੂੰ ਉਹ ਹਵਾ ਤਵਾ ਬੋਲਦੇ ਆ। ਦੂਜੇ ਇਹ ਆ ਵੀ ਜਥੇਦਾਰਾਂ ਨਾਲ ਪੰਗੇਬਾਜ਼ੀ 'ਚ ਜਿਹੜਾ ਉਹਨਾਂ ਨੂੰ ਦਬਕੇ ਦੁਬਕੇ ਮਾਰਨ ਗਿਆ, ਦਬਕਾ ਚੱਲਿਆ ਨਹੀਂ, ਉਲਟਾ ਉਹ ਸਟੈਂਡ ਲੈ ਗਏ, ਉਹਨਾਂ ਨੇ ਤਾਂ ਸਾਰੀ ਗੱਲ ਹੀ ਆਊਟ ਕਰਤੀ ਬਈ ਜੇ ਖੰਡਾ ਖੜਕਾਉਣ ਦੀਆਂ, ਖੂੰਡੇ ਖੜਕਾਉਣ ਦੀਆਂ ਗੱਲਾਂ ਕਰਦੇ ਆ। ਤਾਂ ਉਸ ਗੱਲ ਕਰਕੇ ਇਹ ਆਏ ਹੋਏ ਨੇ ਖਿੱਚ ਵਿੱਚ, ਤੇ ਹੁਣ ਇਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਬਈ ਸਾਡਾ ਕੱਖ ਰਿਹਾ ਨਹੀਂ, ਅਸੀਂ ਕਿਸੇ ਦਾ ਕੱਖ ਰਹਿਣ ਦੇਣਾ ਨਹੀਂ। ਸੋ ਗਿਆਨੀ ਹਰਪ੍ਰੀਤ ਸਿੰਘ ਦੇ ਮੁਤਾਲਕ ਜਦੋਂ ਵੀ ਕੋਈ ਗੱਲ ਆਊਗੀ, ਉਹਦੇ ਵਿੱਚ ਹਰੇਕ ਬੰਦੇ ਨੇ ਅੱਜ ਦੀ ਤਰੀਕ 'ਚ ਇਹੀ ਸਮਝਣਾ ਵੀ ਇਹਦੇ ਪਿੱਛੇ ਵਿਰਸਾ ਸਿੰਘ ਬਲਟੋਹਾ ਦੀ ਉਹ ਖਿੱਚ ਕੰਮ ਕਰਦੀ ਆ। ਸਾਡਾ ਭਰਾ ਆ, ਪੰਥ ਦਾ ਹਿੱਸਾ ਆ, ਕੋਈ ਗੱਲ ਨਹੀਂ। ਊਚ ਨੀਚ ਜਿਹੜੀ ਹੈਗੀ ਆ ਸਿਆਸੀ ਜੀਵਨ ਵਿੱਚ, ਅਸੀਂ ਬੜਾ ਕੁਛ ਇੱਥੇ ਬੀਤੇ ਦੌਰ 'ਚ ਦੇਖਿਆ। ਅਸੀਂ ਵੀ ਨਹੀਂ ਚਾਹੁੰਦੇ ਕਿ ਉਹਦਾ ਸਿਆਸੀ ਨੁਕਸਾਨ ਹੋਵੇ, ਪਰ ਉਹਨੂੰ ਚਾਹੀਦਾ ਕਿ ਉਹ ਪੰਥ ਦੇ ਸਾਹਮਣੇ ਇਸ ਤਰੀਕੇ ਦੀਆਂ ਹਰਕਤਾਂ ਕਰਨ ਦੀ ਬਜਾਏ ਆਪਣੇ ਜਿਹੜੀਆਂ ਘਾਟਾਂ ਨੇ, ਜਿਹੜੀਆਂ ਕਮਜ਼ੋਰੀਆਂ ਨੇ, ਉਹਨੂੰ ਰੋਕੇ, ਉਹਨੂੰ ਪਿੱਛੇ ਕਰੇ। ਪੰਥ, ਕੌਮ ਜਾਂ ਉਹਦੀ ਸਿਆਸੀ ਜਮਾਤ ਅਕਾਲੀ ਦਲ, ਉਹਨੂੰ ਉਹ ਕਰਾਵੇ ਤਸੱਲੀ, ਤਾਂ ਕਿ ਅਕਾਲ ਤਖਤ ਸਾਹਿਬ ਤੋਂ ਕਿਹਾ ਜਾਵੇ ਕਿ ਇਹਨੂੰ ਵਾਪਸ ਲਓ ਤੇ ਇਹ ਆਪਦੀ ਜਿਹੜੀ ਉਹ ਕਰਨੀ ਹੈ ਸਿਆਸੀ ਸਰਗਰਮੀ ਕਰ ਲਵੇ। ਹੋਰ ਤੁਰੇ ਫਿਰਦੇ ਵਿੱਚ ਇਹ ਤੁਰਿਆ ਫਿਰੂ। ਪਰ ਆਹ ਜਿਹੜਾ ਕੰਮ ਉਹਨੇ ਫੜਿਆ ਹੋਇਆ, ਇਹ ਬਹੁਤ ਮਾੜਾ। ਕਦੇ ਸਾਡੂ ਖੜਾ ਕਰਤਾ, ਕਦੇ ਸਾਲੀ ਖੜੀ ਕਰਤੀ, ਇਹ ਕੋਈ ਗੱਲਾਂ ਥੋੜੀ ਹੁੰਦੀ। ਬਿਲਕੁਲ ਧੰਨਵਾਦ ਘੁਮਾਣ ਸਾਹਿਬ ਤੁਹਾਡਾ। ਤੁਸੀਂ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ ਤਾਂ ਆਪਣੇ ਸੁਝਾਅ ਰੱਖਣ ਦਾ ਜਿਹੜਾ ਯਤਨ ਕੀਤਾ, ਤਾਂ ਖਾਸ ਤੌਰ ਤੇ ਸਿੱਖ ਚਿੰਤਕ ਸਰਬਜੀਤ ਸਿੰਘ ਘੁਮਾਣ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਭਵਿੱਖ ਦੇ ਵਿੱਚ ਵੀ ਵੱਖ-ਵੱਖ ਵਿਸ਼ਿਆਂ ਦੇ ਉੱਪਰ ਸਰਬਜੀਤ ਸਿੰਘ ਘੁਮਾਣ ਦੇ ਨਜ਼ਰੀਏ ਦੇ ਅਨੁਸਾਰ ਗੱਲਬਾਤ ਲੈ ਕੇ ਅੱਗੇ ਵੀ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।